ਪੰਜਾਬੀ ਰੇਡੀਓ 'ਚ ਵੈਸੇ ਨਾ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਮਨਦੀਪ ਸਿੰਘ ਸੈਨੋਜੇ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ, ਹਰਵਿੰਦਰ ਸਿੰਘ ਜੁੱਬਾ ਸਿਟੀ ਤੋਂ, ਹਰਵੰਤ ਸਿੰਘ ਉੱਪਲ ਜੁੱਬਾ ਸਿਟੀ ਤੋਂ, ਐਰੋ ਟਰੱਕ ਵਾਲੇ ਫੌਂਟੈਨਾ ਤੋਂ, ਜਿਨ੍ਹਾਂ ਤੋਂ ਤੁਸੀਂ ਯੂਜ਼ਡ ਟ੍ਰੇਲਰ ਤੇ ਟਰੱਕ ਲੈ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 9097868008। ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਬਹੁਤ ਬਹੁਤ ਆਪ ਸਭ ਦੇ ਹੀ ਧੰਨਵਾਦ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਇੱਥੇ ਜੀ ਸਭ ਤੋਂ ਪਹਿਲਾਂ ਆਪਾਂ ਕੱਲ੍ਹ ਸੰਮੇਲਨ ਦੀ ਗੱਲ ਕੀਤੀ ਸੀਗੀ, ਜਿਸ ਦੇ ਵਿੱਚ ਅੱਤਵਾਦ ਦੀ ਗੱਲ ਹੋਈ ਆ, ਬੜੇ ਚਰਚੇ ਖੁੱਲ੍ਹ ਗਏ ਹੋਏ ਨੇ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਬ੍ਰਿਕਸ ਸੰਮੇਲਨ ਚਾਈਨਾ ਦੇ ਵਿੱਚ ਜਿਹੜਾ ਹੋ ਰਿਹਾ, ਔਰ ਇਹਦੇ ਵਿੱਚ ਜਿਹੜਾ ਵਿਸ਼ਵ ਭਰ ਦੇ ਵਿੱਚ ਫੈਲੇ ਅੱਤਵਾਦ ਤੇ ਖਾਸ ਤੌਰ ਦੇ ਤੇ ਇਸ ਖਿੱਤੇ ਦੇ ਵਿੱਚ ਜਿਹੜਾ ਅੱਤਵਾਦ ਹੈ ਜੀ, ਉਹਦੇ ਉੱਤੇ ਸਾਰੇ ਜਿਹੜੇ ਲੀਡਰ ਸੀਗੇ ਜੀ ਉਹ ਇਕਜੁੱਟ ਹੋਏ ਨੇ। ਔਰ ਭਾਰਤ ਇਹਨੂੰ ਪ੍ਰਚਾਰ ਰਿਹਾ ਕਿ ਉਹਦੀ ਬਹੁਤ ਵੱਡੀ ਇਹ ਕੂਟਨੀਤਿਕ ਜਿੱਤ ਹੈ, ਕਿਉਂਕਿ ਬ੍ਰਿਕਸ ਮੁਲਕਾਂ ਨੇ ਲਸ਼ਕਰੇ ਤਾਇਬਾ, ਜੈਸ਼-ਏ ਮੁਹੰਮਦ ਵਰਗੀਆਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਦਹਿਸ਼ਤੀ ਜਥੇਬੰਦੀਆਂ ਨੇ, ਉਹਨਾਂ ਦੇ ਵੱਲੋਂ ਖਿੱਤੇ 'ਚ ਹਿੰਸਾ ਫੈਲਾਉਣ ਦੇ ਵਾਸਤੇ ਇਹਨਾਂ ਦਾ ਨਾਮ ਜਿਹੜਾ ਜੀ ਉਹ ਲਿਆ ਗਿਆ। ਚਾਈਨਾ ਕਿਉਂਕਿ ਇਹਨਾਂ ਦੇ ਨਾਮ ਦੇ ਉੱਤੇ ਪਹਿਲਾਂ ਜਿਹੜਾ ਜੀ ਉਹ ਕੌਡ ਕਰਦਾ ਰਿਹਾ, ਪਰ ਉਹਦੀ ਹਾਜ਼ਰੀ ਦੇ ਵਿੱਚ ਹੁਣ ਬ੍ਰਿਕਸ ਮੁਲਕਾਂ ਨੇ ਜਿਹੜੇ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਦੇ ਰਹੇ ਨੇ, ਉਹਨਾਂ ਨੂੰ ਜਵਾਬ ਦੇ ਜਿਹੜਾ ਜੀ ਉਹ ਮੰਨਿਆ ਜਾਣਾ ਚਾਹੀਦਾ। ਇਹ ਗੱਲ ਜਿਹੜੀ ਆ ਉਹ ਆਖੀ ਗਈ ਹੈ। ਜਿਹੜੇ ਇਹ ਇੱਥੇ ਰਾਸ਼ਟਰਪਤੀ ਸਨ ਜੀ ਚਾਈਨਾ ਦੇ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮਰ ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੁਮਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਦੀ ਦਹਿਸ਼ਤੀ ਸਰਗਰਮੀਆਂ ਦੇ ਉੱਤੇ ਤਿੱਖੇ ਸ਼ਬਦਾਂ ਦੇ ਵਿੱਚ ਨਿਖੇਧੀ ਜਿਹੜੀ ਹੈ ਜੀ ਉਹ ਕੀਤੀ ਆ। ਔਰ ਸੰਭਾਵੀ ਰੂਪ ਦੇ ਵਿੱਚ ਸਮਝਿਆ ਜਾ ਰਿਹਾ ਹੈ ਕਿ ਬ੍ਰਿਕਸ ਸੰਮੇਲਨ ਦੇ ਵਿੱਚ ਚਾਈਨਾ ਦੇ ਜਿਹੜੇ ਰਾਸ਼ਟਰਪਤੀ ਨੇ ਸ਼ੀ ਜਿਨਪਿੰਗ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਚਾਲੇ ਅੱਜ ਜਿਹੜੀ ਹੈ ਜੀ ਉਹ ਮੁਲਾਕਾਤ ਹੋ ਸਕਦੀ ਹੈ। ਡੋਕਲਾਮ ਦੇ ਮੁੱਦੇ ਦੇ ਉੱਤੇ ਦੋਵੇਂ ਆਗੂਆਂ ਦੇ ਵਿਚਕਾਰ ਗੱਲਬਾਤ ਹੋਣ ਬਾਰੇ ਜਿਹੜੀ ਹੈ ਜੀ ਉਹ ਚੁੱਪੀ ਵੱਟੀ ਗਈ ਆ। ਵਿਦੇਸ਼ ਮੰਤਰਾਲੇ ਦਾ ਤਰਜਮਾਨ ਜਿਹੜੇ ਨੇ ਗਿੰਗ ਸ਼ੁਆਂਗ ਨੇ ਮੋਦੀ ਸ਼ੀ ਜਿਨਪਿੰਗ ਬੈਠਕ ਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕਿਹਾ ਕਿ ਮੇਜ਼ਬਾਨ ਹੋਣ ਦੇ ਨਾਤੇ ਸੰਮੇਲਨ 'ਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਵਿਚਕਾਰ ਬੈਠਕਾਂ ਦਾ ਪ੍ਰਬੰਧ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਨਹੀਂ ਇਹਦੇ ਪਤਾ ਜੀ ਕਿ ਇਹਦੇ ਵਿੱਚ ਬ੍ਰਿਕਸ ਸੰਮੇਲਨ ਦੇ ਵਿੱਚ ਜਿਹੜਾ ਡੋਕਲਾਮ ਦੇ ਬਾਰੇ ਦੇ ਵਿੱਚ ਜੇ ਮੀਟਿੰਗ ਇਹ ਹੁੰਦੀ ਆ ਤਾਂ ਉਹਦੇ 'ਚੋਂ ਜਿਹੜਾ ਜੀ ਇਹ ਉੱਠੂਗਾ ਮੁੱਦਾ ਡੋਕਲਾਮ ਵਾਲਾ ਜਾਂ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰੀਏ ਡੇਰੇ ਦੀ, ਤੇ ਜਿਹੜੀ ਹਨੀਪ੍ਰੀਤ ਸੀ ਜਿਸ ਦਾ ਹੁਕਮ ਚੱਲਦਾ ਸੀਗਾ ਡੇਰੇ ਦੇ ਉੱਤੇ, ਤੇ ਡੇਰੇ ਨੇ ਉਸ ਨਾਲ ਨਾਤਾ ਤੋੜਿਆ। ਬਿਲਕੁਲ ਜੀ, ਐਕਚੁਅਲੀ ਇਹ ਤੁਸੀਂ ਕਹਿ ਲਓ ਕਿ ਇੱਕ ਨਵੀਂ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਥੋੜ੍ਹੀ ਦੇਖੀ ਜਾ ਸਕਦੀ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਇਹ ਵੀ ਜਿਹੜੇ ਆ ਜੀ ਉਹ ਚਰਚੇ ਰਹੇ ਆ ਕਿ ਹਨੀਪ੍ਰੀਤ ਜਿਹੜੀ ਆ ਉਹ ਇਹਦੇ ਪਿੰਡ ਗੁਰੂਸਰ ਮੋਢੀਆਂ ਦੇ ਵਿੱਚ ਜਿਹੜੀ ਆ ਜੀ ਉਹ ਪਹੁੰਚ ਗਈ ਸੀ। ਉੱਥੋਂ ਫਿਰ ਜਿਹੜੀ ਆ ਜੀ ਉਹਦੇ ਗਾਇਬ ਹੋਣ ਦੇ ਪਿੱਛੇ ਵੀ ਜਿਹੜੀ ਆ ਜੀ ਇਹ ਗੱਲ ਕਹੀ ਜਾ ਰਹੀ ਆ ਕਿ ਉੱਥੇ ਸ਼ਾਇਦ ਕਿਤੇ ਨਾ ਕਿਤੇ ਉਹ ਇਹ ਦਬਾਅ ਪਾਉਣ ਦੇ ਵਾਸਤੇ ਗਈ ਸੀ ਕਿ ਡੇਰੇ ਦਾ ਮੁਖੀ ਜੇ ਐਲਾਨਣਾ ਤਾਂ ਉਹਨੂੰ ਜਿਹੜਾ ਜੀ ਉਹ ਐਲਾਨਿਆ ਜਾਵੇ। ਤਾਂ ਉੱਥੋਂ ਜਿਹੜਾ ਜੀ ਉਹਦੇ ਪਰਿਵਾਰ ਦੇ ਵੱਲੋਂ ਖਾਸ ਤੌਰ ਦੇ ਉੱਤੇ ਗੁਰਮੀਤ ਰਾਮ ਰਹੀਮ ਦੀ ਮਾਂ, ਉਹਦੀ ਘਰ ਵਾਲੀ, ਉਹਦਾ ਮੁੰਡਾ ਤੇ ਉਹਦੇ ਧੀਆਂ ਦੇ ਵੱਲੋਂ ਉਹਨੂੰ ਕਿਸੇ ਕਿਸਮ ਦਾ ਜਿਹੜਾ ਜੀ ਉਹ ਵੇਟ ਨਾ ਦਿੱਤੇ ਜਾਣ ਕਰਕੇ ਉਹ ਉੱਥੋਂ ਗਈ ਦੱਸੀ ਦੀ ਹੈ। ਤਾਂ ਹੁਣ ਇੱਕ ਕਿਸਮ ਦੇ ਨਾਲ ਜਿਹੜੀ ਹੈਗੀ ਹੈ ਇੱਥੋਂ ਦੀ ਚੇਅਰਪਰਸਨ ਜਿਹੜੀ ਵਿਪਾਸਨਾ ਇੰਸਾ, ਉਹਨੇ ਵੀ ਜਿਹੜੀ ਹੈ ਜੀ ਇਹ ਗੱਲ ਸਪਸ਼ਟ ਕੀਤੀ ਹੈ। ਡਿਪਟੀ ਕਮਿਸ਼ਨਰ ਦੇ ਨਾਲ ਜਿਹੜੀ ਹੈ ਜੀ ਮੁਲਾਕਾਤ ਕੀਤੀ ਵਿਪਾਸਨਾ ਇੰਸਾ ਨੇ, ਕਿਉਂਕਿ ਜਿਹੜੀ ਡੇਰੇ ਦੀ ਤਲਾਸ਼ੀ ਆ ਉਹਦੇ ਬਾਰੇ ਦੇ ਵਿੱਚ ਚਰਚਾ ਜਿਹੜੀ ਹੈ ਜੀ ਉਹ ਅਜੇ ਵੀ ਚੱਲੀ ਜਾਂਦੀ ਹੈ। ਇਹ ਕਿਹਾ ਜਾ ਰਿਹਾ ਕਿ ਹਾਈ ਕੋਰਟ ਤੱਕ ਵੀ ਪਹੁੰਚੀ ਆ ਹਰਿਆਣੇ ਦੀ ਸਰਕਾਰ ਕਿ ਉੱਥੋਂ ਨਿਗਰਾਨ ਲਾਇਆ ਜਾਵੇ। ਇੰਨੇ ਦਿਨਾਂ ਤੋਂ ਬਾਅਦ ਜਿਹੜਾ ਜੀ ਉਹ ਡੇਰੇ ਦੇ ਵਿੱਚੋਂ ਕੀ ਨਿਕਲੂਗਾ ਇਹ ਬਾਅਦ ਵਾਲੀਆਂ ਗੱਲਾਂ ਨੇ। ਪਰ ਜਿਹੜੀ ਇਹ ਵਿਪਾਸਨਾ ਇੰਸਾ ਆ ਉਹਨੇ ਪੱਤਰਕਾਰਾਂ ਦੇ ਸਾਹਮਣੇ ਉਹ ਪਹਿਲੀ ਵਾਰੀ ਜਿਹੜੀ ਆਈ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਹਨੀਪ੍ਰੀਤ ਦਾ ਜਿਹੜਾ ਜੀ ਉਹ ਡੇਰੇ ਦੇ ਨਾਲ ਕੋਈ ਸੰਬੰਧ ਨਹੀਂ ਗਾ। ਔਰ ਇਹ ਵੀ ਕਿਹਾ ਜੀ ਕਿ ਡੇਰੇ ਦਾ ਹਨੀਪ੍ਰੀਤ ਤੇ ਜਿਹੜਾ ਅਦਿੱਤਿਆ ਹਿੰਸਾ ਇਹਨੂੰ ਭਜਾਉਣ ਦੇ ਵਿੱਚ ਕੋਈ ਹੱਥ ਜਿਹੜਾ ਜੀ ਉਹ ਨਹੀਂ ਹੈ। ਉਹਨੇ ਕਿਹਾ ਕਿ 25 ਅਗਸਤ ਤੋਂ ਬਾਅਦ ਹਨੀਪ੍ਰੀਤ ਦੇ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਰਿਹਾ।
ਇਹਨੂੰ ਥੋੜਾ ਜਿਹਾ ਜਿਹੜਾ ਦੀ ਉਹ ਦੇਖਣ ਦੀ ਜ਼ਰੂਰਤ ਹੈ ਕਿ 25 ਤਰੀਕ ਤੋਂ ਬਾਅਦ ਹਨੀਪ੍ਰੀਤ ਦਾ ਡੇਰੇ ਦੇ ਨਾਲ ਕੋਈ ਸਬੰਧ ਨਹੀਂ ਰਿਹਾ। ਉਹਨੇ ਹਨੀਪ੍ਰੀਤ ਨੂੰ ਇਹ ਗੱਲ ਕਹੀ ਹੈ ਕਿ ਉਹ ਪੁਲਿਸ ਦੇ ਕੋਲੇ ਆਤਮ ਸਮਰਪਣ ਜਿਹੜਾ ਦੀ ਉਹ ਕਰ ਦੇਵੇ ਤੇ ਕਾਨੂੰਨ ਨੂੰ ਜਿਹੜੀ ਆ ਦੀ ਉਹ ਪਿੱਠ ਨਾ ਵਿਖਾਵੇ। ਔਰ ਜਿਹੜੀ ਵਿਪਾਸਨਾ ਇੰਸਾ ਆ ਉਹਨੇ ਇਹ ਵੀ ਕਿਹਾ ਕਿ ਮੀਡੀਆ ਦੇ ਵਿੱਚ ਜਿਹੜੀ ਗੁਫਾ ਆ ਉਹਦੇ ਬਾਰੇ ਦੇ ਵਿੱਚ ਬਹੁਤ ਗਲਤ ਗੱਲਾਂ ਜਿਹੜੀਆਂ ਦੀ ਉਹ ਫੈਲਾਈਆਂ ਜਾ ਰਹੀਆਂ ਨੇ। ਉਹਨੇ ਕਿਹਾ ਕਿ ਇਹ ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ, ਇਹ ਇੱਕ ਸਿਰਫ ਰਹਾਇਸ਼ ਸੀਗੀ ਗੁਰਮੀਤ ਰਾਮ ਰਹੀਮ ਦੀ। ਉਹਨੇ ਇਹ ਵੀ ਕਿਹਾ ਕਿ ਜਿਹੜਾ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਟਰੱਕ ਜਿਹੜੇ ਆ ਉਹ ਭਰ ਕੇ ਭੇਜੇ ਗਏ ਆ ਰਾਜਸਥਾਨ ਵੱਲ ਨੂੰ, ਇਹ ਵੀ ਗਲਤ ਜਿਹੜੀਆਂ ਦੀ ਉਹ ਖਬਰਾਂ ਨੇ। ਉਹਨਾਂ ਨੇ ਕਿਹਾ ਕਿ ਮੀਡੀਆ ਜਿਹੜਾ ਇਹਨੂੰ ਸਨਸਨੀਖੇਜ਼ ਗੱਲਾਂ ਬਣਾ ਕੇ ਪੇਸ਼ ਕਰ ਰਿਹਾ। ਉਹਨੇ ਇਹ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਹਨੇ ਇਹ ਗੱਲ ਕਹੀ ਆ ਕਿ ਡੇਰੇ ਦੀ ਜਦੋਂ ਵੀ ਪ੍ਰਸ਼ਾਸਨ ਤਲਾਸ਼ੀ ਲੈਣਾ ਚਾਹੇ ਉਹ ਲੈ ਸਕਦਾ। ਜੀ, ਤੇ ਅੱਗੇ ਆਪਾਂ ਕੱਲ ਗੱਲ ਕੀਤੀ ਸੀਗੀ ਕਿ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰੂਗੀ, ਪਰ ਉਹ ਆਪ ਹੀ ਘੇਰੇ ਗਿਆ ਪੁਲਿਸ ਦੁਆਰਾ। ਬਿਲਕੁਲ ਜੀ, ਚੰਡੀਗੜ੍ਹ ਦੀ ਪੁਲਿਸ ਨੇ ਜਿਹੜਾ ਸੀਗਾ ਜੀ ਕਪਤਾਨ ਹੋਰਾਂ ਦੀ ਕੋਠੀ ਵੱਲ ਜਿਹੜਾ ਜੀ ਉਹਨੂੰ ਘੇਰਨ ਜਾਂਦੇ ਜਿਹੜੇ ਆਪ ਆਗੂ ਸੀਗੇ ਜੀ ਉਹ ਪਹਿਲਾਂ ਹੀ ਘੇਰ ਲਏ। ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਜਲ ਤੋਪਾਂ ਜਿਹੜੀਆਂ ਦੀ ਉਹ ਚਲਾਈਆਂ ਗਈਆਂ, ਜਿਹਦੇ ਕਰਕੇ ਆਪ ਦੇ ਆਗੂ ਤੇ ਜਿਹੜੇ ਕੁਝ ਪੁਲਿਸ ਮੁਲਾਜ਼ਮ ਸੀ ਉਹਨਾਂ ਦੀਆਂ ਪੱਗਾਂ ਲੱਥੀਆਂ। ਔਰ ਇਹਦੇ ਦੌਰਾਨ ਦੋਵਾਂ ਧਿਰਾਂ ਦੇ ਵਿਚਾਲੇ ਕਾਫੀ ਖਿੱਚ ਧੂ ਵੀ ਜਿਹੜੀ ਉਹ ਹੋਈ। ਪੁਲਿਸ ਨੇ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਜਿਹੜੀ ਆਮ ਆਦਮੀ ਪਾਰਟੀ ਦੀ ਸਹਾਇਕ ਪਾਰਟੀ ਹੈ ਲੋਕ ਇਨਸਾਫ ਪਾਰਟੀ, ਉਹਦੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਣੇ ਜਿਹੜੇ 14 ਵਿਧਾਇਕਾਂ ਦੇ ਹੋਰ ਤੇ 112 ਆਗੂਆਂ ਨੂੰ ਜਿਹੜਾ ਦੀ ਉਹ ਅਰੈਸਟ ਕਰ ਲਿਆ। ਔਰ ਉਸ ਤੋਂ ਬਾਅਦ ਇਹਨੂੰ ਜਿਹੜਾ ਦੀ ਇਹਨਾਂ ਨੂੰ ਲੈ ਗਏ ਸੈਕਟਰ 17 ਦੇ ਪੁਲਿਸ ਸਟੇਸ਼ਨ ਦੇ ਵਿੱਚ, ਜਿੱਥੇ ਉਹਨਾਂ ਨੂੰ ਬੰਦ ਜਿਹੜਾ ਦੀ ਉਹ ਕੀਤਾ। ਆਮ ਆਦਮੀ ਪਾਰਟੀ ਦੇ ਇਹ ਆਗੂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੁਧਿਆਣਾ ਸਿਟੀ ਸੈਂਟਰ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਘਪਲਿਆਂ 'ਚ ਸ਼ਮੂਲੀਅਤ ਦੇ ਬਾਰੇ CBI ਤੋਂ ਜਾਂਚ ਕਰਾਉਣ ਦੀ ਮੰਗ ਤੇ ਰੇਤ ਕਾਂਡ ਦੇ ਵਾਸਤੇ ਮੰਤਰੀ ਜਿਹੜੇ ਨੇ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਮੰਗਣ ਦੇ ਵਾਸਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਕੋਠੀ ਆ ਉਹ ਘੇਰਨ ਦਾ ਐਲਾਨ ਜਿਹੜਾ ਉਹ ਕੀਤਾ ਸੀਗਾ। ਇਹ ਪਹਿਲਾਂ MLA ਹੋਸਟਲ ਦੇ ਵਿੱਚ ਇਕੱਠੇ ਹੋਏ, ਉੱਥੋਂ ਹੀ ਜਿਹੜਾ ਸੀਗਾ ਜੀ ਪੁਲਿਸ ਨੇ ਇਹਨਾਂ ਨੂੰ ਅੱਗੋਂ ਤੁਰਨ ਨਹੀਂ ਦਿੱਤਾ। ਕਾਫੀ ਖਿੱਚ ਧੂ ਜਿਹੜੀ ਆ ਜੀ ਉਹ ਇਹਨਾਂ ਦੀ ਹੋਈ ਔਰ ਪਾਣੀ ਦੀਆਂ ਵਿਛਾੜਾਂ ਕਰਕੇ ਜਿਹੜੇ ਸਾਰੇ ਆਗੂ ਸੀ ਉਹ ਇਹਨਾਂ ਦੇ ਭਿੱਜ ਗਏ। ਬਾਅਦ ਦੇ ਵਿੱਚ ਜਿਹੜਾ ਜੀ ਸ਼ਾਮ ਹੁੰਦਿਆਂ ਜਿਹੜਾ ਸੀਗਾ 112 ਦੇ ਕਰੀਬ ਜਿਹੜੇ ਪ੍ਰਦਰਸ਼ਨਕਾਰੀ ਸੀ, ਜਿਨ੍ਹਾਂ ਦੇ ਵਿੱਚ ਇਹ ਆਗੂ ਵੀ ਸਾਰੇ ਸ਼ਾਮਲ ਸੀਗੇ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਸਿੰਚਾਈ ਵਿਭਾਗ ਦੀ। ਜਿਉਂ ਹੀ ਸਰਕਾਰ ਬਦਲੀ ਆ ਉਸ ਟਾਈਮ ਤੋਂ ਹੀ ਸਿੰਚਾਈ ਵਿਭਾਗ ਵੱਲ ਲੋਕਾਂ ਦੀਆਂ ਅੱਖਾਂ ਲੱਗੀਆਂ ਆ ਕਿ ਬਹੁਤ ਵੱਡੇ ਵੱਡੇ ਘਪਲੇ ਆ, ਤੇ ਹੁਣ ਇਸ ਦੀ ਜਿਹੜੀ ਵੱਡੀ ਕਰਪਸ਼ਨ ਆ ਉਹ ਵੀ ਬੇਪਰਦ ਹੋਈ। ਐਕਚੁਅਲੀ ਜੀ ਜਿੱਦਣ ਦਾ ਇਹ ਗੁਰਿੰਦਰ ਸਿੰਘ ਭਾਪਾ ਉਹਦੇ ਖਿਲਾਫ ਜਿਹੜਾ ਜੀ ਭ੍ਰਿਸ਼ਟਾਚਾਰ ਦਾ ਜਿਹੜਾ ਤੇ ਧੋਖਾਦਹੀ ਦਾ ਕੇਸ ਦਰਜ ਹੋਇਆ, ਉਦੋਂ ਬਾਅਦ ਇਹਦੀਆਂ ਪਰਤਾਂ ਜਿਹੜੀਆਂ ਉਹ ਉੱਧੜਨੀਆਂ ਸ਼ੁਰੂ ਹੋਈਆਂ ਨੇ। ਪਰ ਤੁਸੀਂ ਇਹ ਕਹਿ ਲਓ ਕਿ ਵਿਜੀਲੈਂਸ ਵਿਭਾਗ ਦੀ ਜਿਹੜੀ ਸੀ ਉਹ ਜਿਹੜੀ ਸਖਤੀ ਨਾ ਕਰਨੀ, ਔਰ ਇਹ ਵੀ ਗੱਲਾਂ ਜਿਹੜੀਆਂ ਦੀ ਸਾਹਮਣੇ ਆਈਆਂ ਕਿ ਗੁਰਿੰਦਰ ਸਿੰਘ ਭਾਪਾ ਜਿਹੜਾ ਸੀ ਉਹ 100 ਕਰੋੜ ਰੁਪਈਆ ਆਪਣੇ ਖਾਤਿਆਂ ਦੇ ਵਿੱਚੋਂ ਕਢਾ ਕੇ ਨਿਕਲ ਗਿਆ। ਔਰ ਹੁਣ ਜਿਹੜੇ ਬਾਕੀ ਨੇ ਉਹ ਇੱਧਰ ਉੱਧਰ ਹੋ ਰਹੇ ਨੇ ਅਫਸਰ ਜਿਹੜੇ ਨੇ। ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਕੇਸ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਰਿਟਾਇਰਡ ਤੇ ਇਸ ਵੇਲੇ ਕੰਮ ਦੇ ਉੱਤੇ ਜਿਹੜੇ ਨੇ ਇੰਜੀਨੀਅਰ, ਇਹਨਾਂ ਦੇ ਨਾਮ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ। ਵਿਜੀਲੈਂਸ ਵਿਭਾਗ ਕਹਿੰਦਾ ਕਿ ਜਿਹੜੇ ਜੌਬ ਦੇ ਉੱਤੇ ਹੈਗੇ ਨੇ 10 ਤੋਂ ਵੱਧ ਇੰਜੀਨੀਅਰ, ਜਿਨ੍ਹਾਂ ਦੇ ਵਿੱਚ SDO, ਐਕਸੀਅਨ, SC ਤੇ ਮੁੱਖ ਇੰਜੀਨੀਅਰ ਪੱਧਰ ਦੇ ਆਫੀਸਰ ਸ਼ਾਮਲ ਨੇ, ਇਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ। ਵਿਜੀਲੈਂਸ ਦੇ ਵੱਲੋਂ FIR ਦੇ ਵਿੱਚ ਸ਼ਾਮਲ ਅਫਸਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹਨਾਂ ਛਾਪਿਆਂ ਤੋਂ ਬਾਅਦ ਕਈ ਅਫਸਰ ਜਿਹੜੇ ਆ ਜੀ ਉਹ ਰੂਪੋਸ਼ ਹੋ ਗਏ ਨੇ। ਵਿਜੀਲੈਂਸ ਅਧਿਕਾਰੀਆਂ ਦੇ ਮੁਤਾਬਕ ਜਿਹੜੀ ਮੁੱਢਲੀ ਤਫਤੀਸ਼ ਤੇ ਗੁਰਿੰਦਰ ਸਿੰਘ ਭਾਪਾ ਦੇ ਦਫ਼ਤਰ ਤੇ ਘਰ ਤੋਂ ਮਿਲੇ ਸਮਾਨ ਤੋਂ ਜਿਹੜਾ ਜੀ ਇਹ ਕਲੀਅਰ ਆ ਜੀ ਕਿ ਬਹੁਤ ਗਿਣਤੀ ਇੰਜੀਨੀਅਰਾਂ ਦੀ ਇਸ ਠੇਕੇਦਾਰ ਦੇ ਨਾਲ ਗੰਢ ਤੁੱਪ ਸੀਗੀ। ਵਿਜੀਲੈਂਸ ਦੇ ਵੱਲੋਂ ਠੇਕੇਦਾਰ ਦੀ ਗ੍ਰਿਫਤਾਰੀ ਲਈ ਭੱਜ ਨੱਠ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਗੁਰਿੰਦਰ ਸਿੰਘ ਭਾਪਾ ਜਿਹੜਾ ਉਹ ਦੇਸ਼ ਦੇ ਵਿੱਚ ਹੈ ਨਹੀਂ ਗਾ, ਕਿਉਂਕਿ ਜਦੋਂ ਉਹ 100 ਕਰੋੜ ਰੁਪਈਆ ਜਿਹੜਾ ਜੀ ਉਹ ਕਢਾ ਸਕਦਾ ਆਪਣੇ ਖਾਤਿਆਂ ਦੇ ਵਿੱਚੋਂ, ਤੇ ਇਹਦਾ ਮਤਲਬ ਇਹ ਵੀ ਹੈ ਜੀ ਕਿ ਉਹ ਉਡਾਰੀ ਕਿਤੇ ਨਾ ਕਿਤੇ ਬਾਹਰ ਜਿਹੜੀ ਉਹ ਮਾਰ ਗਿਆ।
ਗੁਰਿੰਦਰ ਸਿੰਘ ਭਾਪਾ ਦੀਆਂ ਚੰਡੀਗੜ੍ਹ ਸੈਕਟਰ 19 ਦੇ ਵਿੱਚ 2 ਕੋਠੀਆਂ ਨੇ, ਇਹਦੇ ਵਿੱਚੋਂ ਕੰਪਿਊਟਰ ਤੇ ਹੋਰ ਸਮਾਨ ਜਿਹੜਾ ਜੀ ਉਹ ਜ਼ਬਤ ਕੀਤਾ ਗਿਆ ਔਰ ਠੇਕੇਦਾਰ ਦੀਆਂ ਮਹਿੰਗੀਆਂ ਜਿਹੜੀਆਂ ਕਾਰਾਂ ਨੇ ਉਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਠੇਕੇਦਾਰ ਦੀ ਜਿਹੜੀ ਵਾਈਫ ਹੈ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾਣੀ ਸੀ, ਪਰ ਪੁਲਿਸ ਜਿਹੜੀ ਵਿਜੀਲੈਂਸ ਆ ਜੀ ਉਹਦੇ ਕੋਈ ਬਹੁਤੇ ਜ਼ਿਆਦਾ ਇਹਦੇ ਵਿੱਚ ਸਫਲਤਾ ਨਹੀਂ ਮਿਲੀ। ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਦੌਰਾਨ ਸਿੰਚਾਈ ਵਿਭਾਗ ਦੇ ਵਿੱਚ 200 ਕਰੋੜ ਰੁਪਏ ਦੀ ਰਿਸ਼ਵਤ ਦਾ ਲੈਣ ਦੇਣ ਜਿਹੜਾ ਜੀ ਉਹ ਹੋਇਆ। ਬਾਦਲ ਦੀ ਸਰਕਾਰ ਦੇ ਸਮੇਂ ਸਿੰਚਾਈ ਵਿਭਾਗ ਦੇ ਵਿੱਚ ਨਹਿਰਾਂ ਦਰਿਆਵਾਂ ਦੀ ਮੁਰੰਮਤ ਤੇ ਪੱਕਿਆਂ ਕਰਨ ਦੇ ਉੱਤੇ ਤਕਰੀਬਨ 2000 ਕਰੋੜ ਰੁਪਏ ਦੇ ਕੰਮ ਹੋਏ ਜਿਹੜੇ ਆ ਜੀ ਉਹ ਦੱਸੇ ਜਾਂਦੇ, ਜਿਹਦੇ ਵਿੱਚੋਂ ਜ਼ਿਆਦਾ ਹਿੱਸਾ ਗੁਰਿੰਦਰ ਸਿੰਘ ਭਾਪਾ, ਪੁਸ਼ਪਿੰਦਰ ਸਿੰਘ ਤੇ 1-2 ਹੋਰ ਜਿਹੜੇ ਠੇਕੇਦਾਰ ਨੇ ਇਹਨਾਂ ਦੀਆਂ ਕੰਪਨੀਆਂ ਦੇ ਹਿੱਸੇ ਹੀ ਕੰਮ ਜਿਹੜਾ ਜੀ ਉਹ ਆਉਂਦਾ ਸੀ। ਇਹ ਕਿਹਾ ਜਾਂਦਾ ਜੀ ਕਿ 2 ਅਹਿਮ ਆਗੂ ਅਕਾਲੀ ਦਲ ਦੇ ਜਿਹੜੇ ਨੇ ਉਹਨਾਂ ਦਾ ਵੀ ਸਿੱਧਾ ਇਹਦੇ ਵਿੱਚ ਜਿਹੜਾ ਜੀ ਉਹ ਨਾਮ ਬੋਲਦਾ, ਹਾਲਾਂਕਿ ਅਜੇ ਵਿਜੀਲੈਂਸ ਜਿਹੜੀ ਹੈ ਜੀ ਉਹ ਗੁਰੇਜ਼ ਕਰ ਰਹੀ ਹੈ ਇਹ ਨਾਂ ਲੈਣ ਤੋਂ। ਇਸੇ ਕਰਕੇ ਹੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਬਾਕੀ ਇੰਜੀਨੀਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਿਤੇ ਨਾ ਕਿਤੇ ਨਹੀਂ ਹੋ ਰਹੀ ਜੀ। ਕੁਛ ਤਾਂ ਹੈ ਜੀ ਇਸ ਦੇ ਵਿੱਚ। ਤੇ ਅੱਗੇ ਆਪਾਂ ਡੇਰੇ ਦੀ ਮੁੜ ਕੇ ਗੱਲ ਕਰੀਏ, ਉਸ ਦੇ ਵਿੱਚੋਂ ਪ੍ਰੇਮੀ ਕੱਢਣੇ ਸ਼ੁਰੂ ਪ੍ਰੇਮੀ ਨਿਕਲ ਰਹੇ ਜੀ। ਜਿਹੜੀ ਪ੍ਰਸ਼ਾਸਨ ਹੈ ਉਹ ਉੱਥੋਂ ਪ੍ਰੇਮੀਆਂ ਨੂੰ ਕੱਢਣ ਦੇ ਯਤਨਾਂ ਦੇ ਵਿੱਚ ਹੈ। ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਸੰਭਾਵੀ ਰੂਪ ਦੇ ਵਿੱਚ ਡੇਰੇ ਦੀ ਜਿਹੜੀ ਤਲਾਸ਼ੀ ਆ ਉਹਨੂੰ ਲੈ ਕੇ ਉਹ ਪਹਿਲਾਂ ਸਾਰਾ ਕੁਝ ਸੁਰੱਖਿਅਤ ਕਰਨਾ ਚਾਹੁੰਦਾ ਪ੍ਰਸ਼ਾਸਨ, ਔਰ ਜਿਵੇਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਮਾਰੂ ਹਥਿਆਰ ਅੰਦਰ ਮੌਜੂਦ ਨੇ, ਇਸ ਕਰਕੇ ਕੋਈ ਰਿਸਕ ਜਿਹੜਾ ਜੀ ਉਹ ਪ੍ਰਸ਼ਾਸਨ ਲੈਣਾ ਨਹੀਂ ਚਾਹੁੰਦਾ। ਕੰਪਲੈਕਸ ਦੇ ਵਿੱਚੋਂ 125 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਹੋਰ ਬਾਹਰ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਪਿਛਲੇ ਦਿਨਾਂ ਤੋਂ ਇਹਨਾਂ ਪ੍ਰੇਮੀਆਂ ਨੂੰ ਜਿਹੜੇ ਰੋਡਵੇਜ਼ ਦੀਆਂ ਬੱਸਾਂ ਵਗੈਰਾ ਦੇ ਰਾਹੀਂ ਉਹਨਾਂ ਦੇ ਘਰਾਂ ਤੱਕ ਜਿਹੜਾ ਉਹ ਪਹੁੰਚਾਇਆ ਗਿਆ। ਜਿਹੜੇ ਕੱਲ ਕੱਢੇ ਗਏ ਨੇ ਜੀ ਇਹਦੇ ਵਿੱਚ ਔਰਤਾਂ ਦੀ ਵੱਡੀ ਗਿਣਤੀ ਹੈ, ਔਰ ਇਹ ਦੱਸਿਆ ਗਿਆ ਜੀ ਕਿ ਇਸ ਮੌਕੇ ਦੇ ਉੱਤੇ ਜਿਹੜੇ ਆਫੀਸਰ ਨੇ ਉਹ ਵੀ ਮੌਜੂਦ ਰਹੇ। ਜ਼ਿਆਦਾ ਜਿਹੜੇ ਪ੍ਰੇਮੀ ਕੱਢੇ ਨੇ ਕੱਲ ਇਹ ਪੰਜਾਬ ਦੇ ਹੀ ਰਹਿਣ ਵਾਲੇ ਨੇ। ਡੇਰਾ ਕੰਪਲੈਕਸ ਦੇ ਵਿੱਚ ਅਜੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰੇਮੀ ਜਿਹੜੇ ਆ ਜੀ ਉਹ ਹੈਗੇ ਆ ਜਿਹੜੇ ਡੇਰਾ ਛੱਡਣ ਦੇ ਵਾਸਤੇ ਤਿਆਰ ਨਹੀਂ। ਇੱਦਾਂ ਦੇ ਕਈ ਪੈਰੋਕਾਰ ਹੈਗੇ ਆ ਜਿਨ੍ਹਾਂ ਦਾ ਡੇਰੇ ਬਿਨਾਂ ਕੋਈ ਸਹਾਰਾ ਨਹੀਂ ਗਾ ਤੇ ਉਹ ਕਿਸੇ ਵੀ ਸੂਰਤ ਦੇ ਵਿੱਚ ਡੇਰਾ ਛੱਡ ਕੇ ਜਾਣਾ ਨਹੀਂ ਚਾਹੁੰਦੇ। ਡੇਰੇ ਤੋਂ ਜਾਣ ਵਾਲੇ ਜਿਹੜੇ ਲੋਕਾਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਗਈ, ਉਹਨਾਂ ਦੇ ਨਾਮ ਪਤੇ ਜਿਹੜੇ ਆ ਜੀ ਉਹ ਨੋਟ ਕੀਤੇ ਗਏ ਆ। ਇਹ ਵੀ ਪਤਾ ਲੱਗਾ ਜੀ ਕਿ ਕੋਈ 225 ਦੇ ਕਰੀਬ ਸਾਧਵੀਆਂ ਜਿਹੜੀਆਂ ਨੇ ਉਹਨਾਂ ਨੂੰ ਘਰੇ ਤੋਰ ਦਿੱਤਾ ਡੇਰੇ ਨੇ, ਔਰ ਡੇਰੇ ਦੇ ਵੱਲੋਂ ਇਹ ਇਸ ਕਰਕੇ ਜਿਹੜਾ ਜੀ ਤੋਰਿਆ ਗਿਆ ਕਿ ਅਜੇ ਉਹ ਇੱਥੇ ਡੇਰੇ ਦੇ ਵਿੱਚ ਨਾ ਆਉਣ ਔਰ ਕੁਝ ਸਮੇਂ ਦੇ ਵਾਸਤੇ ਆਪਣੇ ਜਿਹੜਾ ਉਹ ਘਰਾਂ ਦੇ ਵਿੱਚ ਰਹਿਣ। ਜਿਹੜੇ ਡੇਰੇ ਦੇ ਪ੍ਰੇਮੀ ਨੇ ਜਿਹੜੇ ਉਹਨਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਸੀ ਅਸਲੇ ਦੇ, ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਜਿਹੜਾ ਅਸਲਾ ਜਮ੍ਹਾਂ ਨਹੀਂ ਕਰਾਇਆ, ਜਿਹਦੇ ਕਰਕੇ ਉਹਨਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਵੱਖਰੇ ਰੂਪ ਦੇ ਵਿੱਚ ਦਰਜ ਕੀਤਾ ਗਿਆ। ਜਿਵੇਂ ਆਪਾਂ ਪਹਿਲਾਂ ਜਿਹੜੀ ਖਬਰ ਦਿੱਤੀ ਸੀ, ਵਿਪਾਸਨਾ ਜਿਹੜੀ ਡਿਪਟੀ ਕਮਿਸ਼ਨਰ ਦੇ ਕੋਲੇ ਜਾ ਕੇ ਆਈ ਹੈ, ਉਹਦੇ ਤੋਂ ਸੰਭਾਵੀ ਰੂਪ ਦੇ ਵਿੱਚ ਲੱਗ ਰਿਹਾ ਕਿ ਛੇਤੀ ਡੇਰੇ ਦੀ ਤਲਾਸ਼ੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਹੁਣ ਸਵਾਲ ਬਹੁਤਾ ਜਿਹੜਾ ਜੀ ਇਹੀ ਰੇਜ਼ ਹੋ ਰਿਹਾ ਕਿ ਡੇਰੇ ਦੀ ਤਲਾਸ਼ੀ ਦੇ ਵਾਸਤੇ ਇੰਨਾ ਡਿਲੇ ਜਿਹੜਾ ਜੀ ਉਹ ਕਿਉਂ ਕੀਤਾ ਗਿਆ। ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵਾਸਤੇ ਅਜੇ ਵੀ ਉਹ ਜੀ ਹੀ ਨੇ, ਜਿਹੜਾ ਬਾਬਾ ਜੀ ਕਹਿ ਕੇ ਜਿਹੜਾ ਦੀ ਉਹ ਸੰਬੋਧਨ ਕਰ ਰਿਹਾ, ਜਿੱਥੋਂ ਤੁਸੀਂ ਅੰਦਾਜ਼ਾ ਜਿਹੜਾ ਦੀ ਉਹ ਲਾ ਸਕਦੇ ਹੋ। ਪਿਛਲੇ ਦਿਨੀ ਅੰਸ਼ੁਲ ਜਿਹੜਾ ਛਤਰਪਤੀ ਹੈ ਜੀ ਉਹਨੇ ਵੀ ਇਹ ਦੋਸ਼ ਲਾਏ ਸੀਗੇ ਕਿ ਹਰਿਆਣੇ ਦੀ ਸਰਕਾਰ ਜਿਹੜੀ ਆ ਉਹ ਅਜੇ ਵੀ ਡੇਰੇ ਦੀ ਫੁੱਲ ਮਦਦ ਜਿਹੜੀ ਆ ਉਹ ਕਰ ਰਹੀ ਹੈ। ਬਿਲਕੁਲ ਜੀ, ਸਾਰਿਆਂ ਨੂੰ ਪਤਾ ਹੈ ਕਿ ਜੋ ਉੱਥੇ ਇਤਰਾਜ਼ਯੋਗ ਚੀਜ਼ਾਂ ਸੀਗੀਆਂ ਉਹ ਟਰੱਕਾਂ ਦੇ ਟਰੱਕ ਭਰ ਕੇ ਕੱਢ ਲਈਆਂ ਗਈਆਂ ਅਤੇ ਉਹਦੇ ਬਿਲਕੁਲ ਲੋਕ ਦੱਸ ਵੀ ਰਹੇ ਆ, ਡੇਰੇ ਦੇ ਪ੍ਰੇਮੀ ਦੱਸ ਰਹੇ ਆ, ਅਤੇ ਹੁਣ ਉੱਥੋਂ ਕੀ ਲੈਣਾ ਹੈ। ਅਤੇ ਅੱਗੇ ਆਪਾਂ ਹਰਿਆਣੇ ਦੀ ਗੱਲ ਕਰੀਏ, ਉੱਥੇ ਦੀ ਸਰਕਾਰ ਦੇ ਵਿੱਚ ਫੇਰ ਬਦਲ ਕਿਹਾ ਜਾ ਰਿਹਾ ਜੀ ਕਿ ਸੰਭਾਵੀ ਰੂਪ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਬੀਜੇਪੀ ਨੇ ਕੁਝ ਫੇਰ ਬਦਲ ਵਗੈਰਾ ਜਿਹੜਾ ਜੀ ਕੀਤਾ ਤੇ ਜਿਹੜੀ ਮਾੜੀ ਕਾਰਗੁਜ਼ਾਰੀ ਵਾਲੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਪਾਸੇ ਕੀਤਾ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਹਰਿਆਣੇ ਦੇ ਵਿੱਚ ਪਾਰਟੀ ਤੇ ਸਰਕਾਰ ਪੱਧਰ ਦੇ ਉੱਤੇ ਵੱਡਾ ਫੇਰ ਬਦਲ ਜਿਹੜਾ ਉਹ ਕੀਤਾ ਜਾ ਸਕਦਾ। ਭਾਜਪਾ ਦੇ ਜਨਰਲ ਸਕੱਤਰ ਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਅਨਿਲ ਜੈਨ ਜਿਹੜੇ ਆ ਉਹ 25 ਅਗਸਤ ਨੂੰ ਜਦੋਂ ਇਹ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਹੋਈ ਆ, ਇਸ ਮੌਕੇ ਦੇ ਉੱਤੇ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਸੀਗੇ। ਜੈਨ ਦੇ ਸੀਨੀਅਰ ਮੰਤਰੀਆਂ ਨਾਲ ਸਿੱਧੇ ਰਾਬਤੇ ਤੋਂ ਸਪਸ਼ਟ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਰਾਮਪਾਲ ਮੁੱਦੇ ਦੇ ਉੱਤੇ ਪਿਛਲੇ ਸਾਲ ਜਾਟ ਅੰਦੋਲਨ ਦੇ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਾਲਾਤ ਦੇ ਨਾਲ
ਸਿੱਝਣ ਦੀ ਸਮਰੱਥਾ ਤੇ ਭੋਰਾ ਵੀ ਯਕੀਨ ਨਹੀਂ ਸੀ। ਸੂਤਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਆਮ ਕਰਕੇ ਪਾਰਟੀ ਕਾਰਕੁਨ ਦਾ ਸੂਬੇ ਦੇ ਸੀਨੀਅਰ IAS ਤੇ IPS ਅਧਿਕਾਰੀਆਂ ਦੇ ਨਾਲ ਸਿੱਧਾ ਰਾਬਤਾ ਰੱਖਣ ਦੀ ਕੋਈ ਤੁਕ ਨਹੀਂ ਹੁੰਦੀ। ਉਹ ਵੀ ਉਦੋਂ ਜਦੋਂ ਸਿਖਰਲੀ ਅਫਸਰਸ਼ਾਹੀ ਸਿੱਧੀ ਮੁੱਖ ਮੰਤਰੀ ਤੇ ਸਰਕਾਰ ਨੂੰ ਰਿਪੋਰਟ ਜਿਹੜੀ ਆ ਜੀ ਉਹ ਕਰਦੀ ਹੈ। ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਕਿ ਮਨੋਹਰ ਲਾਲ ਖੱਟਰ ਜਿਹੜਾ ਜੀ ਉਹ ਨਖਿੱਧ ਵਿਅਕਤੀ ਨੇ। ਬਾਰ-ਬਾਰ ਉਹਨਾਂ ਨੇ ਹਰਿਆਣੇ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ ਉਹਨੂੰ ਖਰਾਬ ਹੋਣ ਦਿੱਤਾ ਔਰ ਕੋਈ ਫੈਸਲਾ ਉਹ ਲੈ ਸਕਣ ਦੇ ਸਮਰੱਥ ਜਿਹੜਾ ਜੀ ਉਹ ਨਹੀਂ ਹੈ। ਹੁਣ ਜਦੋਂ ਮੁਲਕ ਦੇ ਵਿੱਚ ਆਮ ਚੋਣਾਂ ਨੂੰ 1.5 ਸਾਲ ਦਾ ਸਮਾਂ ਬਚਿਆ ਤਾਂ ਜਿਹੜਾ ਜੀ ਕੈਬਨਿਟ ਦੇ ਵਿੱਚ ਸੈਂਟਰ ਦੇ ਵਿੱਚ ਜਿਹੜਾ ਹੋਇਆ ਤਾਂ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹੀ ਕੁਝ ਇੱਥੇ ਹੋ ਸਕਦਾ ਜੀ ਹਰਿਆਣੇ ਦੇ ਵਿੱਚ। ਸੂਤਰ ਇਹ ਵੀ ਕਹਿੰਦੇ ਆ ਕਿ ਚੰਡੀਗੜ੍ਹ ਦੇ ਵਿੱਚ ਵਾਪਰੇ ਵਰਣਿਕਾ ਕੁੰਡੂ ਕਾਂਡ ਨੇ ਕੇਂਦਰੀ ਲੀਡਰਸ਼ਿਪ ਦੇ ਹਰਿਆਣੇ ਦੇ ਆਗੂਆਂ ਪ੍ਰਤੀ ਵਿਸ਼ਵਾਸ ਨੂੰ ਜਿਹੜਾ ਜੀ ਉਹ ਖੋਰਾ ਲਾਇਆ। ਇਹ ਤਾਂ ਨਹੀਂ ਅਜੇ ਕਿਹਾ ਜਾ ਸਕਦਾ ਕਿ ਮਨੋਹਰ ਲਾਲ ਖੱਟਰ ਦੀ ਛੁੱਟੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿਉਂਕਿ ਮਨੋਹਰ ਲਾਲ ਖੱਟਰ ਡਾਇਰੈਕਟਲੀ ਜਿਹੜਾ ਜੀ ਉਹ ਹੈ RSS ਦਾ ਨੁਮਾਇੰਦਾ ਇੱਕ ਕਿਸਮ ਦੇ ਨਾਲ। ਸੋ ਉਹਦੀ ਛੁੱਟੀ ਹੋ ਸਕਣੀ ਤਾਂ ਸੰਭਵ ਨਹੀਂ ਹੈ। ਪਰ ਇਹ ਕਿਹਾ ਜਾ ਰਿਹਾ ਜੀ ਕਿ ਕਈ ਮੰਤਰੀ ਜਿਹੜੇ ਆ ਉਹ ਲਾਂਭੇ ਕੀਤੇ ਜਾ ਸਕਦੇ ਆ ਜਿਹਦੇ ਨਾਲ BJP ਜਿਹੜੀ ਹੈ ਜੀ ਉਹ ਦੱਸਣ ਦੀ ਕੋਸ਼ਿਸ਼ ਕਰੂਗੀ ਕਿ ਜੋ ਕੁਝ ਹਰਿਆਣੇ ਦੇ ਵਿੱਚ ਵਾਪਰਿਆ ਉਸ ਮਾਮਲੇ ਦੇ ਉੱਤੇ ਉਹ ਬੜੀ ਸੁਹਿਰਦ ਹੈ ਤੇ ਜਿਹੜਾ ਜੀ ਉਹ ਕੁਛ ਨਾ ਕੁਛ ਸਟੈਪ ਲੈ ਸਕਦੀ ਹੈ। ਪਰ ਜਿਵੇਂ ਮੈਂ ਕਿਹਾ ਕਿ ਕੁਝ ਜਿਹੜੇ ਵਿਰੋਧੀ ਧਿਰਾਂ ਨੇ ਉਹ ਆਸ ਰੱਖ ਰਹੀਆਂ ਨੇ ਕਿ ਸ਼ਾਇਦ ਮਨੋਹਰ ਲਾਲ ਖੱਟਰ ਹੋਰਾਂ ਦੀ ਛੁੱਟੀ ਹੋ ਸਕੇ। ਇਸ ਤਰ੍ਹਾਂ ਦੀ ਕੋਈ ਜਿਹੜੀ ਇਹਦੀ ਕਨਸੋ ਅਜੇ ਤੱਕ ਨਹੀਂ ਗਈ। ਪਰ ਇੰਨਾ ਆ ਕਿ ਹਰਿਆਣੇ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਪੰਚਕੂਲਾ ਜਿਹੜਾ ਇੱਕ ਕਿਸਮ ਦੇ ਨਾਲ ਹਰਿਆਣੇ ਦਾ ਚੰਡੀਗੜ੍ਹ ਜਿਹੜਾ ਜੀ ਉਹ ਮੰਨਿਆ ਜਾਂਦਾ ਜਿੱਥੇ ਸਾਰੀ ਅਫਸਰਸ਼ਾਹੀ ਰਹਿੰਦੀ ਆ। ਮਨੋਹਰ ਲਾਲ ਖੱਟਰ ਦਾ ਉੱਥੇ ਜਿਹੜਾ ਵਿਰੋਧ ਹੈ ਜੀ ਉਹ ਗਲੀ ਗਲੀ ਨਹੀਂ ਬਲਕਿ ਘਰ ਘਰ ਦੇ ਵਿੱਚ ਇੱਕ ਕਿਸਮ ਦੇ ਨਾਲ ਹੋ ਰਿਹਾ ਜੀ। ਬਿਲਕੁਲ ਜੀ, ਮਨੋਹਰ ਲਾਲ ਦਾ ਤਾਂ ਰਿਪੋਰਟ ਕਾਰਡ ਬਹੁਤ ਮਾੜਾ ਆ ਪਿਛਲੇ ਸਮੇਂ 'ਚ ਜੋ ਕੁਛ ਵੀ ਹੋਇਆ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਾਕਿਸਤਾਨ ਅਤੇ ਭਾਰਤ ਦੀ। ਇਹ ਹੁਣ ਰੇਡੀਓ ਹੋਣਗੇ ਅਤੇ ਰੇਡੀਓ ਰਾਹੀਂ ਮਿਹਣੇ ਹੋਣਗੇ। ਜੀ ਪਾਕਿਸਤਾਨ ਦੇ ਵੱਲੋਂ ਐਕਚੁਅਲੀ ਰੇਡੀਓ ਦੇ ਰਾਹੀਂ ਭਾਰਤ ਦੇ ਜਿਹੜੇ ਬਾਰਡਰ ਵਾਲਾ ਏਰੀਆ ਜੀ ਇਹਨਾਂ ਦੇ ਵਿੱਚ ਭਾਰਤ ਦੇ ਵਿਰੋਧੀ ਜਿਹੜਾ ਪ੍ਰਚਾਰ ਕੀਤਾ ਜਾਂਦਾ ਉਹਦੇ ਵਾਸਤੇ ਕੇਂਦਰ ਦੀ ਸਰਕਾਰ ਵੀ ਜਿਹੜੀ ਹੈ ਜੀ ਹੁਣ ਸੋਚ ਰਹੀ ਹੈ ਕਿ ਭਾਰਤੀ ਸਰਹੱਦੀ ਇਲਾਕਿਆਂ ਦੇ ਵਿੱਚ ਰੇਡੀਓ ਤੇ TV ਪ੍ਰਸਾਰਣ ਜਿਹੜਾ ਜੀ ਉਹ ਸ਼ੁਰੂ ਕੀਤਾ ਜਾਊਗਾ। 2005 ਦੇ ਵਿੱਚ ਇਹ ਯੋਜਨਾ ਜਿਹੜੀ ਬਣਾਈ ਗਈ ਸੀ ਪਰ ਪਿਛਲੇ 12 ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ। ਉਸ ਵੇਲੇ ਆਲ ਇੰਡੀਆ ਰੇਡੀਓ ਤੇ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦੇ ਵੱਲੋਂ ਸਾਂਝਾ ਉਪਰਾਲਾ ਸ਼ੁਰੂ ਕੀਤੇ ਜਾਣ ਦੀ ਯੋਜਨਾ ਸੀਗੀ। ਅਟਾਰੀ ਸਰਹੱਦ ਦੇ ਨੇੜੇ ਪਿੰਡ ਘਰਿੰਡਾ ਦੇ ਕੋਲੇ 1000 ਫੁੱਟ ਉੱਚਾ 20 ਕਿਲੋਵਾਟ ਦਾ ਰੇਡੀਓ ਟਾਵਰ ਜਿਹੜਾ ਲਾਇਆ ਗਿਆ ਸੀਗਾ। ਪਰ ਮਗਰੋਂ ਰੇਡੀਓ ਪ੍ਰਸਾਰਣ ਦੇ ਨਾਲ TV ਪ੍ਰਸਾਰਣ ਵੀ ਸ਼ੁਰੂ ਕਰਨ ਦੀ ਯੋਜਨਾ ਬਣੀ ਸੀਗੀ ਪਰ ਮਾਮਲਾ ਜਿਹੜਾ ਜੀ ਉਹ ਲਟਕ ਗਿਆ। ਹੁਣ ਇਹ ਮਾਮਲਾ ਜਿਹੜਾ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਰਾਜ ਸਭਾ ਦੇ ਵਿੱਚ ਉਠਾਇਆ। ਉਹਨਾਂ ਨੇ ਕਿਹਾ ਕਿ ਜੇ ਇਸ ਟਾਵਰ ਦੇ ਰਾਹੀਂ ਭਾਰਤ ਦੇ ਵੱਲੋਂ ਰੇਡੀਓ ਤੇ TV ਪ੍ਰਸਾਰਣ ਸ਼ੁਰੂ ਕੀਤਾ ਜਾਂਦਾ ਤੇ ਪ੍ਰਸਾਰਣ ਨੂੰ ਪਾਕਿਸਤਾਨ ਦੇ ਲਾਹੌਰ ਸਣੇ ਸਿਆਲਕੋਟ ਤੇ ਗੁਜਰਾਂਵਾਲਾ ਤੱਕ ਜਿਹੜਾ ਦੇਖਿਆ ਤੇ ਸੁਣਿਆ ਜਾ ਸਕਦਾ ਜਿਹਦੇ ਰਾਹੀਂ ਭਾਰਤ ਆਪਣਾ ਜਿਹੜਾ ਜੀ ਉਹ ਪ੍ਰਚਾਰ ਕਰ ਸਕਦਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਕਿਹਾ ਜੀ ਕਿ ਪਾਕਿਸਤਾਨੀ ਰੇਡੀਓ ਨੈਟਵਰਕ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਦੇ ਵਿੱਚ ਆਉਂਦਾ ਤੇ ਇਹਦੇ ਰਾਹੀਂ ਭਾਰਤ ਦੇ ਵਿਰੁੱਧ ਦੇ ਵਿੱਚ ਜਿਹੜਾ ਜੀ ਉਹ ਪਾਕਿਸਤਾਨ ਪ੍ਰਚਾਰ ਕਰਦਾ। ਤਾਂ ਹੁਣ ਜਿਹੜਾ ਜੀ ਇਹਦੇ ਉੱਤੇ ਜਵਾਬ ਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਜਿਹੜਾ ਟਰਾਂਸਮੀਟਰ ਲੱਗਿਆ ਇਹਦੇ ਤੋਂ ਛੇਤੀ ਰੇਡੀਓ ਦੇ ਪ੍ਰਸਾਰਣ ਜਿਹੜੇ ਆ ਜੀ ਉਹ ਸ਼ੁਰੂ ਹੋ ਸਕਦੇ ਆ ਔਰ ਉਸ ਤੋਂ ਬਾਅਦ ਇਹਨੂੰ TV ਦੇ ਵਿੱਚ ਵੀ ਜਿਹੜਾ ਜੀ ਉਹ ਬਦਲਿਆ ਜਾ ਸਕਦਾ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਫਾਜ਼ਿਲਕਾ ਸਰਹੱਦ ਦੇ ਉੱਤੇ ਵੀ ਆਲ ਇੰਡੀਆ ਰੇਡੀਓ ਦਾ ਇੱਕ ਚੈਨਲ ਜਿਹੜਾ ਜੀ ਉਹ ਚਲਾਇਆ ਜਾ ਰਿਹਾ ਜਿਹਦੇ ਵਿੱਚ 20 ਕਿਲੋਵਾਟ FM ਟਰਾਂਸਮੀਟਰ ਦੇ ਰਾਹੀਂ ਪ੍ਰਸਾਰਣ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹਦੇ ਰਾਹੀਂ ਸਿਰਫ ਉਰਦੂ ਸੇਵਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਪਤਾ ਨਹੀਂ ਇਹ ਕਿਹੋ ਜਿਹੀਆਂ ਜਿਹੜੀਆਂ ਜੀ ਉਹ ਪਾਲਿਸੀਜ਼ ਨੇ ਜਿਹਦੇ ਤਹਿਤ ਇਹ ਕਿਹਾ ਜਾ ਰਿਹਾ ਜੀ ਕਿ ਜੋ ਕੁਝ ਉੱਧਰ ਬੋਲਿਆ ਜਾਊਗਾ ਕਿਉਂਕਿ ਕਿਸੇ ਟਾਈਮ ਇੱਦਾਂ ਦੇ ਪ੍ਰੋਗਰਾਮ ਪਹਿਲਾਂ ਵੀ ਚੱਲਦੇ ਹੁੰਦੇ ਸੀ ਬਾਅਦ ਦੇ ਵਿੱਚ ਉਹ ਬੰਦ ਹੋ ਗਏ। ਸਵੇਰੇ ਇੱਕ ਮੁਲਕ ਜਿਹੜਾ ਜੀ ਉਹ ਕੋਈ ਗੱਲ ਚੁੱਕਦਾ ਤੇ ਦੂਜਾ ਮੁਲਕ ਜਿਹੜਾ ਜੀ ਉਹਦੀ ਫਿਰ ਸ਼ਾਮ ਨੂੰ ਜਵਾਬ ਦਿੰਦਾ ਤੇ ਜਿਹੜਾ ਸ਼ਾਮ ਨੂੰ ਜਵਾਬ ਦਿੱਤਾ ਗਿਆ ਹੁੰਦਾ ਅਗਲੇ ਦਿਨ ਸਵੇਰ ਨੂੰ ਦੂਜੇ ਮੁਲਕ ਦੇ ਚੈਨਲਾਂ ਦੇ ਉੱਤੇ ਜਿਹੜਾ ਜੀ ਇਹ ਸਾਰਾ ਕੁਝ ਇਹ ਆਉਂਦਾ। ਐਕਚੁਅਲੀ ਇਹ ਜਿਹੜਾ ਅੱਖੀਂ ਘੱਟਾ ਸਿਆਸਤਦਾਨਾਂ ਦੇ ਵੱਲੋਂ ਪਿਛਲੇ 70 ਸਾਲਾਂ ਤੋਂ ਜਿਹੜਾ ਉਹ ਲੋਕਾਂ ਦੇ ਪਾਇਆ ਜਾ ਰਿਹਾ ਕਿ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਪ੍ਰਚਾਰ ਕਰੀ ਚੱਲੋ ਔਰ ਲੋਕਾਂ ਨੂੰ ਦੱਸੀ ਚੱਲੋ ਕਿ ਇਹ ਦੁਸ਼ਮਣ ਮੁਲਕ ਨੇ। ਲੋਕਾਂ ਦੀ ਦੁਸ਼ਮਣੀ ਜਿਹੜੀ ਹੈ ਜੀ ਉਹ ਕਿੰਨੀ ਕੁ ਲੋਕਾਂ ਦੇ ਨਾਲ ਇਹ ਸਾਰੇ ਲੋਕ ਸਮਝਦੇ ਨੇ ਜੀ ਭਲੀ ਭਾਂਤ। ਬਿਲਕੁਲ ਜੀ, ਲੋਕਾਂ ਦਾ ਬੈਰ ਪਾਇਆ ਜਾ ਰਿਹਾ ਸਪੈਸ਼ਲੀ ਸਰਹੱਦਾਂ ਦੇ ਉੱਤੇ। ਅਤੇ ਅੱਗੇ ਆਪਾਂ ਅਖੀਰ ਦੇ ਵਿੱਚ ਸਵਾਲ ਕਰਦੇ ਹਾਂ ਅਤੇ ਉਸ ਤੋਂ ਪਹਿਲਾਂ ਮੈਂ ਦੱਸਾਂ ਕਿ ਜੇ ਕਿਸੇ ਕੋਲ ਕੋਈ ਸਵਾਲ ਆ ਤੁਸੀਂ ਕੋਈ ਵੀ ਪੋਲੀਟਿਕਸ ਦੇ ਮੁਤਾਬਕ ਸਵਾਲ ਕਰਨਾ ਹੈ ਕਾਲ ਕਰ ਸਕਦੇ ਹੋ 4082725200 408
272 5200 ਸਟੂਡੀਓ ਦਾ ਫ਼ੋਨ ਨੰਬਰ ਜੀ। ਅਤੇ ਮੇਰਾ ਅਖੀਰਲਾ ਸਵਾਲ ਆ ਕਿ ਬਿਨਾਂ ਕਿਸੇ ਅਵਾਰਡ ਨੂੰ ਅਪਲਾਈ ਕੀਤੇ ਬਹੁਤ ਸਾਰੇ ਜਿਹੜੇ ਟੀਚਰ ਆ ਉਹ ਬੱਚਿਆਂ ਨੂੰ ਪੜ੍ਹਾ ਰਹੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਅੱਜ ਟੀਚਰ ਡੇ ਆ ਜੀ, ਅਧਿਆਪਕ ਦਿਵਸ ਹੈ ਇੱਥੇ, ਔਰ ਜਦੋਂ ਅਵਾਰਡ ਦੇ ਵਾਸਤੇ ਅਪਲਾਈ ਕਰਨਾ ਪੈਂਦਾ ਜੀ, ਇਹ ਆਪਣੇ ਆਪ ਦੇ ਵਿੱਚ ਹੀ ਬੜੀ ਅਜੀਬ ਜੀ ਗੱਲ ਹੈ ਕਿ ਕੋਈ ਅਪਲਾਈ ਕਰਕੇ ਅਵਾਰਡ ਜਿਹੜਾ ਜੀ ਉਹ ਕਿਉਂ ਲਵੇ, ਕਿਉਂਕਿ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਣ, ਉਹ ਅਵਾਰਡ ਦੇ ਵਾਸਤੇ ਕੰਮ ਨਹੀਂ ਕਰਦੇ, ਕਿਉਂਕਿ ਅਵਾਰਡ ਦੇ ਬਾਰੇ 'ਚ ਕਿਹਾ ਜਾਂਦਾ ਜੀ ਕਿ ਜੁਗਾੜਬੰਦੀ ਕਰਕੇ ਬਹੁਤ ਸਾਰੇ ਅਵਾਰਡ ਜਿਹੜੇ ਆ ਜੀ ਉਹ ਮਿਲਦੇ ਆ। ਇਸੇ ਕਰਕੇ ਪਦਮ ਸ਼੍ਰੀ ਅਵਾਰਡ ਲੈਣ ਦਾ ਜੁਗਾੜ ਗੁਰਮੀਤ ਰਾਮ ਰਹੀਮ ਵੀ ਲਾਈ ਫਿਰਦਾ ਸੀ। ਸੋ ਇਹ ਜਿਹੜੇ ਅਧਿਆਪਕ ਦਿਵਸ ਦੇ ਉੱਤੇ ਅਵਾਰਡ ਜਿਹੜੇ ਦਿੱਤੇ ਜਾਂਦੇ ਆ, ਇਹਨਾਂ ਤੋਂ ਬਿਨਾਂ ਵੀ ਕੁਝ ਇਸ ਤਰ੍ਹਾਂ ਦੇ ਅਧਿਆਪਕ ਨੇ ਜੀ ਜਿਨ੍ਹਾਂ ਨੇ ਇਹੋ ਜਿਹੀ ਭੱਲ ਜਿਹੜੀ ਆ ਉਹ ਖੱਟੀ ਆ ਇਲਾਕੇ ਦੇ ਲੋਕਾਂ ਦੇ ਵਿੱਚ ਕਿ ਇਲਾਕੇ ਦੇ ਲੋਕ ਉਹਨਾਂ ਨੂੰ ਪੂਜਦੇ ਆ। ਇਹ ਸਾਰੇ ਜਗ੍ਹਾ ਹੀ ਜਿਹੜੇ ਜੀ ਇਸ ਤਰ੍ਹਾਂ ਦੇ ਟੀਚਰ ਮੌਜੂਦ ਨੇ। ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ 'ਚ ਇੱਕ ਪਿੰਡ ਪੈਂਦਾ ਜੀ ਪੰਜੋਲੀ, ਇੱਥੋਂ ਦੀ ਇੱਕ ਟੀਚਰ ਹੈ ਬਲਵਿੰਦਰ ਕੌਰ, ਔਰ 19 ਸਾਲ ਤੋਂ ਇਹ ਟੀਚਰ ਜਿਹੜੇ ਆ ਜੀ ਉੱਥੇ ਪੜ੍ਹਾ ਰਹੇ ਆ। ਇੱਕ ਵਾਰੀ ਇਹਨਾਂ ਟੀਚਰ ਦੀ ਬਦਲੀ ਹੋ ਗਈ ਤੇ ਲੋਕਾਂ ਨੇ ਸੜਕਾਂ ਘੇਰ ਲਈਆਂ ਸੀਗੀਆਂ ਜੀ। ਉਨੀ ਦੇਰ ਤੱਕ ਸੜਕਾਂ ਨਹੀਂ ਛੱਡੀਆਂ ਜਿੰਨੀ ਦੇਰ ਤੱਕ ਬਲਵਿੰਦਰ ਕੌਰ ਹੋਰਾਂ ਦੀ ਬਦਲੀ ਜਿਹੜੀ ਆ ਜੀ ਉਹ ਰੁਕੀ ਨਹੀਂ। ਉਹ ਹਰ ਨਾ ਸਿਰਫ ਜਿਹੜਾ ਜੀ ਸਕੂਲ ਦੇ ਵਿੱਚ ਉਹਦੀ ਇਹੋ ਜਿਹੀ ਜਿਹੜੀ ਆ ਜੀ ਉਹ ਪਹਿਚਾਣ ਬਣੀ ਹੋਈ ਆ ਕਿ ਹੈਡਮਾਸਟਰ ਤੋਂ ਲੈ ਕੇ ਚਪੜਾਸੀ ਤੱਕ ਦਾ ਸਾਰਾ ਕੰਮ ਜਿਹੜਾ ਜੀ ਉਹ ਕਰ ਲੈਂਦੀ ਆ। ਬੜੇ ਪ੍ਰੋਪਰ ਤਰੀਕੇ ਦੇ ਨਾਲ ਉਹਨੇ ਸਕੂਲ ਰੱਖਿਆ ਹੋਇਆ। ਜਿੰਨੇ ਇਲਾਕੇ ਦੇ ਲੋਕ ਨੇ ਜੀ, ਜਿੰਨੀ ਰਿਸਪੈਕਟ ਬਲਵਿੰਦਰ ਕੌਰ ਹੋਰਾਂ ਦੀ ਉਹਦੇ ਵਿੱਚ ਹੈ ਜੀ, ਉਸ ਏਰੀਏ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ ਜੀ। ਫਿਰੋਜ਼ਪੁਰ ਦਾ ਪਿੰਡ ਮਾਲਮ ਹੈ ਜੀ, ਜਿੱਥੇ ਮੀਂਹ ਪੈਣ ਦੇ ਉੱਤੇ ਜਿਹੜਾ ਜੀ ਇਹ ਸਕੂਲ ਦਰਿਆ ਬਣ ਜਾਂਦਾ ਸੀਗਾ। ਇੱਕ ਜਿਹੜੇ ਜੀ ਟੀਚਰ ਉੱਥੇ ਆਏ ਮਹਿੰਦਰ ਸਿੰਘ ਸ਼ੈਲੀ, ਜਿਹੜੇ ਨੇੜਲੇ ਰੇਲਵੇ ਸਟੇਸ਼ਨ ਦੇ ਸ਼ੈਡਾਂ ਹੇਠ ਸਕੂਲ ਜਿਹੜਾ ਜੀ ਉਹ ਲਾਉਂਦਾ ਸੀਗਾ। ਉਸ ਟੀਚਰ ਨੇ ਹੌਲੀ ਹੌਲੀ ਐਸਾ ਨਕਸ਼ਾ ਜਿਹੜਾ ਜੀ ਉਹ ਬਦਲਿਆ ਤੇ ਸਕੂਲ ਜਿਹੜਾ ਸੀਗਾ ਉਹ ਅੱਜ ਜਿਹੜਾ ਜੀ ਇੱਦਾਂ ਦਾ ਬਣ ਗਿਆ ਕਿ ਜਦੋਂ ਕਿਸੇ ਨੇ ਸਕੂਲ ਜਿਹੜਾ ਜੀ ਸਿੱਖਿਆ ਵਿਭਾਗ ਨੇ ਦਿਖਾਉਣਾ ਹੁੰਦਾ ਤੇ ਇਸ ਸਕੂਲ ਨੂੰ ਨਮੂਨੇ ਦਾ ਸਕੂਲ ਜਿਹੜਾ ਜੀ ਉਹ ਦਿਖਾਉਂਦਾ। ਪਰ ਇਹ ਕਿਸੇ ਵਿਭਾਗ ਨੇ ਨਹੀਂ ਬਣਾਇਆ, ਬਲਕਿ ਟੀਚਰ ਦੀ ਵਜ੍ਹਾ ਕਰਕੇ ਇਲਾਕੇ ਦੇ ਲੋਕਾਂ ਨੂੰ ਉਹਨੇ ਜਿਹੜਾ ਸੀਗਾ ਜੀ ਨਾਲ ਤੋੜ ਕੇ ਇਹ ਜਿਹੜਾ ਜੀ ਬਣਾਇਆ। ਮਾਨਸਾ ਦਾ ਪਛੜਿਆ ਇਲਾਕਾ ਬੋਹਾ ਦੇ ਸਰਕਾਰੀ ਸਕੂਲ ਜਿਹੜਾ ਜੀ, ਇੱਥੇ ਲੈਕਚਰਾਰਾਂ ਦੀ ਇੱਕ ਜੋੜੀ ਜਿਹੜੀ ਆ ਜੀ ਉਹ ਸਿੱਖਿਆ ਮਹਿਕਮੇ ਦਾ ਫਖਰ ਤੇ ਠੁੱਕ ਜਿਹੜੀ ਆ ਉਹ ਬਣੀ ਹੋਈ ਆ। ਪਰਮਿੰਦਰ ਤਾਂਗੜੀ ਤੇ ਵਿਸ਼ਾਲ ਬਾਂਸਲ, ਇਹਨਾਂ ਨੇ 2007 ਤੋਂ ਜਿਹੜਾ ਜੀ ਇੱਥੇ ਸ਼ੁਰੂ ਕੀਤਾ ਸੀਗਾ ਔਰ ਅੱਜ ਇਹ ਸਕੂਲ ਐਸਾ ਇਹਨਾਂ ਨੇ ਜਿਹੜਾ ਜੀ ਉਹ ਬਣਾ ਦਿੱਤਾ। ਔਰ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਸਟੈਂਡਰਡ ਸੀਗਾ ਐਜੂਕੇਸ਼ਨ ਦਾ ਉਹ ਇੰਨਾ ਜਿਹੜਾ ਜੀ ਉਹ ਚੁੱਕਿਆ ਕਿ ਉਹਦਾ ਚਰਚਾ ਪੂਰੇ ਪੰਜਾਬ ਦੇ ਵਿੱਚ ਹੁੰਦਾ। ਸੰਗਰੂਰ ਦੇ ਵਿੱਚ, ਸੰਗਰੂਰ ਜ਼ਿਲ੍ਹੇ 'ਚ ਇੱਕ ਪਿੰਡ ਨਿਦਾਮਪੁਰ ਜਿਹੜਾ ਜੀ ਪੈਂਦਾ, ਇੱਥੋਂ ਦੇ ਲੈਕਚਰਾਰ ਨੇ ਦਿਆਲ ਸਿੰਘ। 1.5 ਦਹਾਕਾ ਉਹਨਾਂ ਨੇ ਤਪੱਸਿਆ ਜਿਹੜੀ ਜੀ ਉਹ ਕਰਕੇ ਸਕੂਲ ਦਾ ਐਸਾ ਜਾਗ ਜਿਹੜਾ ਜੀ ਉਹਨਾਂ ਨੇ ਲਾਇਆ ਕਿ ਕਿਸੇ ਸਮੇਂ 12-13 ਦੇ ਵਿੱਚ ਦਰਖਤਾਂ ਦੇ ਹੇਠਾਂ ਜਿਹੜੀਆਂ ਜੀ ਉਹ ਕਲਾਸਾਂ ਲੱਗਦੀਆਂ ਹੁੰਦੀਆਂ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਜੇਬ 'ਚੋਂ ਪੈਸੇ ਪਾਏ, ਬਾਕੀ ਟੀਚਰਾਂ ਦੇ ਲਵਾਏ ਤੇ ਫਿਰ ਪੰਚਾਇਤਾਂ ਜਿਹੜੀਆਂ ਸੀਗੀਆਂ ਜੀ ਉਹ ਨਾਲ ਹੋ ਕੇ ਇਹਨਾਂ ਦੇ ਤੁਰ ਪਈਆਂ ਔਰ ਐਸਾ ਸਕੂਲ ਇਹਨਾਂ ਨੇ ਜਿਹੜਾ ਜੀ ਉਹ ਖੜਾ ਕਰਤਾ ਜਿਹਦੀ ਅੱਜ ਮਿਸਾਲ ਦਿੱਤੀ ਜਾਂਦੀ ਹੈ। ਇਸੇ ਤਰੀਕੇ ਨਾਲ ਬਠਿੰਡੇ ਦਾ ਪਿੰਡ ਬੁਰਜ ਮਾਨਸ਼ਾਹੀਆ ਦੇ ਵਿੱਚ ਪ੍ਰਵੀਨ ਸ਼ਰਮਾ ਇੱਕ ਟੀਚਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਸਕੂਲ ਦੀ ਡਿੱਗੂ ਕਰਦੀ ਇਮਾਰਤ ਵੇਖੀ ਜਦੋਂ ਉਹਨਾਂ ਇਸ ਸਕੂਲ ਦੇ ਵਿੱਚ ਆਏ ਨੇ ਔਰ ਅੱਜ ਜਿਹੜੀ ਉੱਥੇ ਇਮਾਰਤ ਹੈ ਜੀ ਉਹਦੇ ਵਿੱਚ ਸਮਾਰਟ ਸਕੂਲ ਜਿਹੜਾ ਉਹ ਚੱਲ ਰਿਹਾ। ਇਹ ਟੀਚਰ ਉਹ ਨੇ ਜੀ ਜਿਨ੍ਹਾਂ ਨੇ ਕਦੀ ਕਿਸੇ ਅਵਾਰਡ ਦੇ ਵਾਸਤੇ ਅਪਲਾਈ ਨਹੀਂ ਕੀਤਾ ਤੇ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਉਹ ਕਿਸੇ ਅਵਾਰਡ ਦੇ ਵਾਸਤੇ ਅਪਲਾਈ ਨਹੀਂ ਕਰਨਗੇ ਕਿਉਂਕਿ ਅਵਾਰਡ ਦੇ ਵਾਸਤੇ ਉਹ ਕੰਮ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਟੀਚਰ ਜਾਂ ਜਿਹੜੇ ਦੁਨੀਆ ਭਰ ਦੇ ਵਿੱਚ ਇੱਥੇ ਇਸ ਵੇਲੇ ਜਿਹੜੇ ਟੀਚਰ ਨੇ ਜਿਹੜੇ ਰਿਟਾਇਰ ਹੋ ਕੇ ਚਲੇ ਗਏ ਨੇ, ਜਿਨ੍ਹਾਂ ਨੇ ਸੁਸਾਇਟੀ ਨੂੰ ਜਿਹੜੀ ਹੈ ਜੀ ਉਹ ਦੇਣ ਉਹਨਾਂ ਦੀ ਬਹੁਤ ਵੱਡੀ ਹੈ। ਸੋ ਉਹਨਾਂ ਸਾਰੇ ਟੀਚਰ ਜਿਹੜੇ ਨੇ ਜੀ ਉਹਨਾਂ ਨੂੰ ਇਸ ਅਧਿਆਪਕ ਦਿਵਸ ਦੇ ਮੌਕੇ ਦੇ ਉੱਤੇ ਯਾਦ ਕਰਨਾ ਬਣਦਾ ਹੈ ਕਿਉਂਕਿ ਅਧਿਆਪਕ ਹੀ ਹੈ ਜੀ ਜਿਹੜਾ ਇੱਕ ਸੁਚੱਜੇ ਸਮਾਜ ਨੂੰ ਸਿਰਜਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ। ਬਿਲਕੁਲ ਜੀ, ਇਹਨਾਂ ਨੂੰ ਅਸੀਂ ਜਿਹੜਾ ਆ ਚੰਗੀ ਤਰ੍ਹਾਂ ਰੱਖਦੇ ਨੇਗੇ। ਤੁਸੀਂ ਜਿਸ ਤਰ੍ਹਾਂ ਦੱਸਿਆ ਜਿਹੜੇ ਵਿਧਾਇਕ ਹੁੰਦੇ ਆ, ਲੀਡਰ ਹੁੰਦੇ ਆ, ਉਹਨਾਂ ਦੇ ਘਰਾਂ ਦੀਆਂ ਸ਼ਕਲਾਂ ਤਾਂ ਬਦਲ ਜਾਂਦੀਆਂ ਪਰ ਸਕੂਲ ਥਾਵਾਂ ਦੀਆਂ ਨਹੀਂ ਬਦਲਦੀਆਂ। ਅਤੇ ਜਿਸ ਤਰ੍ਹਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫ਼ੋਨ ਨੰਬਰ ਹੈ। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਲਵਾਂਗੇ ਤੁਹਾਡੀਆਂ ਕਾਲਸ ਅਤੇ ਇਸੇ ਤਰ੍ਹਾਂ ਸਾਡੇ ਨਾਲ ਬਣ ਜਾਣਾ ਜੀ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰੋਮ ਦ UK।
ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ, ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਇਸ ਹਿੱਸੇ ਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਲੈਂਦੇ ਹਾਂ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂ, ਤੇ ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਤੇ ਹੋਰ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀਗਾ ਜੀ, ਪਿੱਛੇ ਜੇ ਰਾਜਸਥਾਨ ਦੇ ਵਿੱਚ ਤੇ ਹਰਿਆਣੇ 'ਚ ਦੋ ਸਿੱਖਾਂ ਨੂੰ, ਹਰਿਆਣੇ 'ਚ ਇੱਕ ਸਿੱਖ ਨੂੰ ਤੇ ਰਾਜਸਥਾਨ 'ਚ 3-4 ਸਿੱਖਾਂ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਸੀਗਾ, ਤੇ ਉਹਦੇ ਬਾਰੇ ਕੋਈ ਖਬਰ ਹੈਗੀ ਤੁਹਾਡੇ ਕੋਲ ਜ਼ਰੂਰ ਦੱਸਿਓ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ, ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆਇਆ ਸੀਗਾ, ਉਦੋਂ SGPC ਦਾ ਵੀ ਬਿਆਨ ਆਇਆ ਸੀਗਾ ਕਿ ਉਹ ਰਾਜਸਥਾਨ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਪਰ ਉਦੋਂ ਬਾਅਦ ਇਹ ਗੱਲਬਾਤ ਕਿਸੇ ਪਾਸੇ ਹੋਰ ਜਿਹੜੀ ਜੀ ਉਹ ਤੁਰੀ ਨਹੀਂ, ਉੱਥੇ ਹੀ ਰਹਿ ਗਈ ਸੋਸ਼ਲ ਮੀਡੀਆ ਤੱਕ ਹੀ ਜੀ। ਤੇ ਉਹ ਤਾਂ ਜੀ ਆਪਣੇ ਕਮੇਟੀ ਤਾਂ ਹਰੇਕ ਥਾਂ ਹੀ ਕਹਿ ਦਿੰਦੀ ਅਸੀਂ ਆਹ ਵੀ ਕਰਾਂਗੇ। ਉਹ ਤਾਂ ਅਮਰੀਕਾ ਦੇ ਵਿੱਚ ਵੀ ਆਉਣ ਨੂੰ ਕਰਦੇ ਹੁੰਦੇ ਆ, ਕਹਿੰਦੇ ਗੋਰਿਆਂ ਨੂੰ ਸਿਖਾਉਣਾ ਸਿੱਖ ਕੀ ਹੁੰਦੇ ਆ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਜੀ ਸਵਾਲ ਹੈ, ਜਦੋਂ ਲਛਮਣ ਸਿੰਘ ਗਿੱਲ ਦੀ ਸਰਕਾਰ ਬਣੀ ਸੀ ਪੰਜਾਬ 'ਚ, ਉਹਨਾਂ ਨੇ ਲਿੰਕ ਰੋਡਾਂ ਦਾ ਇੱਕ ਕੰਸੈਪਟ ਲਿਆਂਦਾ ਸੀਗਾ, ਜਿਹੜਾ ਕਿ ਲੋਕਾਂ ਨੇ ਬੜਾ ਪਸੰਦ ਕੀਤਾ ਤੇ ਯਾਦ ਕਰਦੇ ਆ ਲੋਕ ਲਛਮਣ ਸਿੰਘ ਗਿੱਲ ਨੂੰ। ਪਰ ਤੁਹਾਡਾ ਪੰਨੂ ਸਾਹਿਬ ਇਹ ਖਿਆਲ ਨਹੀਂ ਵੀ ਜੇ ਉਸ ਵੇਲੇ ਜੇ ਸਕੂਲ ਬਣਾਏ ਜਾਂਦੇ ਜਾਂ ਸਕੂਲਾਂ ਦਾ ਪੱਧਰ ਉੱਚਾ ਚੱਕਿਆ ਜਾਂਦਾ, ਤੇ ਅੱਜ ਦੇ ਵੀ ਸਾਡੇ ਜਿਹੜੇ ਲੀਡਰ ਆ ਉਹ ਜਦੋਂ ਕਿ ਫੰਡ ਦਿੰਦੇ ਆ ਸ਼ਮਸ਼ਾਨ ਘਾਟਾਂ ਨੂੰ ਦਿੰਦੇ ਆ, ਇੱਧਰ ਉਹ ਕਰਤਾ ਹੋਰ ਕਰਤਾ, ਇਹ ਸਕੂਲਾਂ ਵੱਲ ਤਾਂ ਕਿਸੇ ਦਾ ਵੀ ਧਿਆਨ ਹੈ ਨਹੀਂ ਨਾ। ਸਕੂਲਾਂ ਨੂੰ ਨਹੀਂ ਦੇਣੇ ਚਾਹੀਦੇ। ਇਵਨ ਗਾਂਧੀ ਵਰਗੇ ਜਿਹੜੇ ਹੈਗੇ ਆ MLA ਉਹ ਦਿੰਦੇ ਆ ਸਕੂਲਾਂ ਨੂੰ, ਪਰ ਨਾਲ ਹੋਰ ਵੀ ਕਈ ਥਾਵਾਂ ਪਾਸੇ ਦਿੰਦੇ ਆ, ਤੇ ਇਹ ਸਕੂਲਾਂ ਨੂੰ ਫੰਡਾਂ ਦੀ ਬਹੁਤ ਘਾਟ ਆ ਜੀ। ਵੈਸੇ ਸਰਕਾਰਾਂ ਵੱਲੋਂ ਬਜਟ ਬਹੁਤ ਥੋੜ੍ਹੇ ਰੱਖੇ ਜਾਂਦੇ ਆ। ਤੇ ਇੱਕ ਮੇਰਾ ਹੋਰ ਸਵਾਲ ਹੈ ਜੀ, RRS ਡੇਰਾ ਮੁਖੀ ਬਾਰੇ ਕੁਛ ਉਹਨਾਂ ਦਾ ਬਿਆਨ ਆਇਆ ਜੀ? ਧੰਨਵਾਦ। ਥੈਂਕ ਯੂ। ਤਾਂ RSS ਹੈ ਜੀ, RRS ਨਹੀਂ। RSS ਦਾ ਕੋਈ ਬਿਆਨ ਇਹਦੇ ਸੰਬੰਧ ਦੇ ਵਿੱਚ ਜਿਹੜਾ ਵੀ ਉਹ ਨਹੀਂ ਆਇਆ। ਹਾਂ, RSS ਦੇ ਜਿਹੜੇ ਕੁਛ ਬੁਲਾਰੇ ਜਾਂ ਉਹਨਾਂ ਦੇ ਨੁਮਾਇੰਦੇ ਕਹੇ ਜਾਂਦੇ, ਸਾਕਸ਼ੀ ਮਹਾਰਾਜ ਵਰਗੇ, ਉਹਨਾਂ ਦੇ ਬਿਆਨ ਤੁਸੀਂ ਸੁਣੇ ਹੀ ਆ ਕਿਹੋ ਜਿਹੇ। ਜਿੱਥੋਂ ਤੱਕ ਗੱਲ ਹੈ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਸਵਾਲ ਇਹ ਹੈ ਜੀ ਕਿ ਜਿਹੜੇ ਵੋਟ ਬੈਂਕ ਹੈ ਉਹਨਾਂ ਨੂੰ ਜਿਹੜਾ ਜੀ ਉਹ ਅਨਪੜ੍ਹ ਕਿਵੇਂ ਰੱਖਣਾ ਹੈ। ਇਹ ਕੋਈ ਪਾਲਿਸੀ ਇਹ ਨਹੀਂ ਹੈਗੀ ਕਿ ਪਿਛਲੇ ਕੋਈ 5-7 ਸਾਲਾਂ ਦੇ ਦੌਰਾਨ ਜਿਹੜੀ ਹੈ ਜੀ ਉਹ ਬਣੀ ਆ। ਇਹ ਸ਼ੁਰੂ ਤੋਂ ਹੀ ਇੱਕੋ ਇਸ ਕਿਸਮ ਦੀਆਂ ਜਿਹੜੀਆਂ ਜੀ ਉਹ ਪਾਲਿਸੀਜ਼ ਰਹੀਆਂ। ਡਿਊਰਿੰਗ ਇਲੈਕਸ਼ਨ ਫਾਜ਼ਿਲਕਾ ਦੇ ਏਰੀਏ ਦੇ ਵਿੱਚ ਇੱਕ ਸੱਜਣ ਮਿਲੇ ਸਨ, ਨੌਜਵਾਨ ਸਨ। ਉਹ ਕਹਿੰਦੇ ਉਹ ਕੰਮ ਕਰਨਾ ਚਾਹੁੰਦੇ ਸੀਗੇ ਆਪਣੇ ਇਹ ਪਿੰਡ ਦੇ ਵਿੱਚ ਜਿਹੜਾ ਜੀ ਉਹ, ਕਹਿੰਦੇ ਉਹਦਾ ਦਾ ਬਾਪੂ ਸਰਪੰਚ ਸੀ। ਕਹਿੰਦੇ ਮੈਂ ਆਪਣੇ ਬਾਪੂ ਨੂੰ ਕਿਹਾ ਵੀ ਬਾਕੀ ਤਾਂ ਗੱਲਾਂ ਬਾਅਦ 'ਚ, ਆਪਾਂ ਜਿਹੜਾ ਪ੍ਰਾਇਮਰੀ ਸਕੂਲ ਆ ਇਹਨੂੰ ਮਿਡਲ ਸਕੂਲ ਤੱਕ ਕਰਵਾਉਣ ਦੇ ਵਾਸਤੇ ਜਿਹੜਾ ਯਤਨ ਕਰੀਏ, ਇਹ ਬਹੁਤ ਜ਼ਰੂਰੀ ਆ। ਤੇ ਉਹ ਦੱਸਦੇ ਸਨ ਨੌਜਵਾਨ ਕਿ ਬਾਪੂ ਦਾ ਜਵਾਬ ਬੜਾ ਜਿਹੜਾ ਜੀ ਉਹਨੂੰ ਪਰੇਸ਼ਾਨ ਕੀਤਾ ਉਸ ਨੌਜਵਾਨ ਨੂੰ, ਕਿਉਂਕਿ ਬਾਪੂ ਨੇ ਇਹ ਕਿਹਾ ਵੀ ਜੇ ਪੜ੍ਹ ਲਿਖ ਗਏ ਤੇ ਫਿਰ ਸੀਰੀ ਕਿੱਥੋਂ ਆਉਣਗੇ। ਇਹ ਉਹਦੇ ਬਾਪੂ ਦੀ ਦਾ ਇੱਕ ਸਰਪੰਚ ਦੀ ਸੋਚ ਨਹੀਂ, ਬਹੁਤੇ ਜਿਹੜੇ ਸਿਆਸਤਦਾਨ ਨੇ ਜਿੱਥੇ ਤੱਕ ਵੀ ਹੈਗੇ ਨੇ ਉਹਨਾਂ ਦੀ ਸੋਚ ਇਹੀ ਹੈ ਜੀ ਕਿ ਜੇ ਆਮ ਲੋਕ ਜਿਹੜੇ ਉਹ ਪੜ੍ਹ ਲਿਖ ਗਏ ਫਿਰ ਉਹ ਸਵਾਲ ਕਰਨ ਲੱਗ ਜਾਣਗੇ। ਜਦੋਂ ਉਹ ਸਵਾਲ ਕਰਨ ਲੱਗ ਗਏ ਤੇ ਫਿਰ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਉੱਤੇ ਜਿਹੜਾ ਜੀ ਉਹ ਨਿਭਾਉਣਾ ਔਖਾ ਹੋਊਗਾ। ਇਹ ਇਸ ਕਰਕੇ ਪਾਲਿਸੀਜ਼ ਜਿਹੜੀਆਂ ਜੀ ਚੱਲੀਆਂ ਚਲਾਈਆਂ ਚਲੰਤ ਪਾਲਿਸੀਜ਼ ਜਿਹੜੀਆਂ ਪਿਛਲੀਆਂ ਨੇ ਪੁਰਾਣੀਆਂ ਜਾਂ ਉਹ ਸਾਰੇ ਇੱਕੋ ਜਿਹੇ ਹੀ ਇਸ ਮਾਮਲੇ ਦੇ ਉੱਤੇ ਰਹੇ ਆ ਜੀ ਕਿ ਐਜੂਕੇਸ਼ਨ ਦਾ ਪੱਧਰ ਜਿਹੜਾ ਜੀ ਉਹ ਉੱਚਾ ਨਹੀਂ ਕਰਨ ਦੇਣਾ। ਇਸੇ ਕਰਕੇ ਅੱਜ ਵੀ 70 ਸਾਲ ਜਿਹੜੇ ਜੀ ਉਹ ਬੀਤ ਜਾਣ ਤੋਂ ਬਾਅਦ ਜਿਹੜੇ ਲੋਕ ਨੇ ਉਹ ਕੀ ਕਰਦੇ ਨੇ, ਲੋਕ ਜਦੋਂ ਜਾਂਦੇ ਨੇ ਆਪਣੇ MLA ਦੇ ਕੋਲੇ, MP ਦੇ ਕੋਲੇ, ਉਹ ਕਹਿੰਦੇ ਸਾਡੇ ਵਾਲੀ ਗਲੀ ਵੀ ਪੱਕੀ ਕਰਾ ਦਿਓ, ਸਾਡੀਆਂ ਨਾਲੀਆਂ ਜਿਹੜੀਆਂ ਨਾ ਉਹ ਉਛਲ ਜਾਂਦੀਆਂ ਨੇ, ਉਹ ਉੱਚੀਆਂ ਨੀਵੀਆਂ ਬਣ ਗਈਆਂ, ਇਸ ਕਰਕੇ ਉਹਨਾਂ ਨੂੰ ਦੁਬਾਰਾ ਬਣਾ ਦਿਓ। ਉਹ ਵੀ ਉੱਥੇ ਕੀ ਜਿਹੜਾ ਉਹ ਰਹਿ ਜਾਂਦੇ ਆ। ਜਿਹੜੇ ਆ ਕੁਝ ਟੀਚਰਸ ਦੀ ਮੈਂ ਕਹਾਣੀ ਤੁਹਾਨੂੰ ਦੱਸੀ ਆ ਜੀ ਅਧਿਆਪਕ ਦਿਵਸ ਦੇ ਉੱਤੇ। ਹੁਣ ਇਹ ਤਾਂ ਟਾਵੇਂ ਨੇ ਨਾ, ਇਹ ਹਰੇਕ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਹੈ ਨੀ ਗਾ ਇਹੋ ਜਿਹਾ ਜਿਹੜਾ ਜੀ ਉਹ ਬੰਦਾ। ਰਾਜਨੀਤਿਕ ਜਿਹੜੇ ਨੇ ਉਹਨਾਂ ਤੋਂ ਇਹੋ ਜਿਹੀ ਉਮੀਦ ਲਾ ਲੈਣੀ ਜੀ, ਮੈਨੂੰ ਨਹੀਂ ਲੱਗਦਾ ਕਿ ਇਹ ਕਦੀ ਜਿਹੜੀ ਜੀ ਪੂਰੀ ਹੋਣ ਦੇਣਗੇ, ਕਿਉਂਕਿ ਇਹਨਾਂ ਨੇ ਐਜੂਕੇਟ ਨਹੀਂ ਹੋਣ ਦੇਣਾ ਜੀ ਉਸ ਸੁਸਾਇਟੀ ਨੂੰ ਜਿਹੜਾ ਸਭ ਤੋਂ ਵੱਡਾ ਵੋਟ ਬੈਂਕ ਹੈ ਜੀ। ਅੱਗੇ ਸੁਰਿੰਦਰ ਸਿੰਘ ਜੀ। ਹਾਂਜੀ, ਮੇਰੀ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਉਹਨਾਂ ਤੋਂ ਪੁੱਛਣਾ ਸੀ ਵੀ 47 ਦੇ ਬਾਅਦ ਕਈ ਪੰਜਾਬ ਵਿੱਚ ਮੁੱਖ ਮੰਤਰੀ ਆਏ ਆ, ਤੇ ਉਹਨਾਂ ਦੇ ਵਿੱਚੋਂ ਕਿਹੜਾ ਮੁੱਖ ਮੰਤਰੀ ਜਿਸ ਨੇ ਸਭ ਤੋਂ ਜ਼ਿਆਦਾ
ਮੈਨੂਅਲੀ ਤੇ ਇਕਨੋਮਿਕਲੀ ਪੰਜਾਬ ਦਾ ਨੁਕਸਾਨ ਕੀਤਾ। ਤੇ ਦੂਸਰਾ ਛੋਟਾ ਜਿਹਾ ਵੀ ਜਦੋਂ ਬਲਾਤਕਾਰੀ ਬਾਬੇ ਦੇ ਵੇਲੇ ਬਹੁਤ ਵੱਡੀ ਹਿੰਸਾ ਹੋ ਰਹੀ ਸੀ ਤਾਂ ਉਸ ਵੇਲੇ ਕੋਰਟ ਨੂੰ ਗੋਲੀ ਚਲਾਉਣ ਦੀ ਲੋੜ ਪਈ ਕਹਿਣ ਲਈ, ਨਾ ਕਿ ਸਰਕਾਰ ਨੇ ਹੀ ਇਹੋ ਐਕਸ਼ਨ ਲਿਆ ਸੀ। ਬਸ ਇੰਨਾ ਹੀ ਆ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਕੱਟਿਓ ਨਾ ਜੀ। ਸਤਿ ਸ਼੍ਰੀ ਅਕਾਲ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਹੀ ਜਿਹੜਾ ਜੀ ਉਹ ਹੋਇਆ। ਜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਜਿਹੜੇ ਸਾਰੋਂ ਸਾਹਿਬ ਰਿਟਾਇਰ ਹੋ ਗਏ 3 ਤਰੀਕ ਨੂੰ, ਜੇ ਉਹ ਐਡਾ ਸਖਤ ਐਕਸ਼ਨ ਨਾ ਲੈਂਦੇ ਤੇ ਸ਼ਾਇਦ ਪੰਜਾਬ ਤੇ ਹਰਿਆਣੇ ਦੇ ਵਿੱਚ ਬਲਣ ਵਾਲੀ ਜਿਹੜੀ ਅੱਗ ਸੀਗੀ ਉਹਦਾ ਸੇਕ ਇੰਨਾ ਹੁੰਦਾ ਕਿ ਵਰ੍ਹਿਆਂ ਤੱਕ ਜਿਹੜਾ ਜੀ ਉਹ ਭੁਗਤਣਾ ਪੈਂਦਾ। ਇਹ ਤਾਂ ਉਸ ਮਹਾਨ ਜਿਹੜੇ ਜੱਜ ਨੇ ਜੀ, ਉਹਨਾਂ ਨੂੰ ਸਲੂਟ ਹੈ। ਉਹਨਾਂ ਦੇ ਕਰਕੇ ਹੀ ਇਹ ਹੋਇਆ ਜੀ। ਗੋਲੀ ਮੈਂ ਇਹ ਵੀ ਦੱਸਦਾ ਕਿ ਪੁਲਿਸ ਨੇ ਨਹੀਂ ਚਲਾਈ ਗੋਲੀ, ਤਾਂ ਫੌਜ ਨੇ ਜਿਹੜੀ ਹੈ ਜੀ ਉਹ ਆ ਕੇ ਚਲਾਈ। ਔਰ ਉਹਨੂੰ ਹੁਕਮ ਜਿਹੜੇ ਸੀਗੇ ਉਹ ਦਿੱਤੇ ਗਏ ਸੀ ਵੀ ਜਿਹੜਾ ਬੰਦਾ ਗੜਬੜ ਕਰਦਾ ਉਹਨੂੰ ਗੋਲੀ ਮਾਰਨ ਦੀ ਲੋੜ ਪੈਂਦੀ ਹੈ ਤੇ ਮਾਰ ਦਿਓ। ਇੱਥੋਂ ਤੱਕ ਤੁਸੀਂ ਦੂਜਾ ਸਵਾਲ ਪੁੱਛਿਆ ਜੀ ਕਿ 47 ਤੋਂ ਬਾਅਦ ਕਿੰਨੇ ਜਿਹੜੇ ਵੀ ਆਏ ਜਿਨ੍ਹਾਂ ਨੇ ਨੁਕਸਾਨ ਕੀਤਾ। ਮੇਰੀ ਜਾਚੇ ਇੱਕ ਤਾਂ ਨੁਕਸਾਨ ਜਿਹੜਾ ਜੀ ਪੰਜਾਬ ਦਾ ਫਾਈਨੈਂਸ਼ੀਅਲੀ ਜਾਂ ਹਰ ਪੱਖੋਂ ਜਿਹੜਾ ਜੀ ਉਹ ਦਰਬਾਰਾ ਸਿੰਘ ਹੋਰਾਂ ਦੀ ਸਰਕਾਰ ਦੇ ਟਾਈਮ ਬਹੁਤ ਹੋਇਆ ਜੀ, ਕਿਉਂਕਿ ਜਿਹੜੀ ਟਸਲ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਹੋਰਾਂ ਦੇ ਵਿਚਾਲੇ ਚੱਲਦੀ ਸੀ, ਜਿਹਨੇ ਅਸਲ ਦੇ ਵਿੱਚ ਪੰਜਾਬ ਦੀ ਸਮੱਸਿਆ ਨੂੰ ਜਨਮ ਦਿੱਤਾ ਔਰ ਪੰਜਾਬ ਨੂੰ ਬਲਦੀ ਦੀ ਭੱਠੀ ਦੇ ਵਿੱਚ ਜਿਹੜਾ ਸੀਗਾ ਜੀ ਉਹ ਝੋਕਿਆ। ਤੇ ਦੂਸਰਾ ਜੇ ਦੇਖਣਾ ਹੋਵੇ ਸਭ ਤੋਂ ਵੱਧ ਨੁਕਸਾਨ ਜਿਹੜਾ ਜੀ ਉਹ ਪਿਛਲੇ 10 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਜਿਹੜਾ ਜੀ ਉਹ ਹੋਇਆ। ਉਦੋਂ ਅਜੇ ਇੰਨਾ ਡਿਵੈਲਪ ਸੂਬਾ ਨਹੀਂ ਸੀਗਾ ਜਦੋਂ ਦਰਬਾਰਾ ਸਿੰਘ ਹੋਰਾਂ ਦੀ ਸਿਆਸਤ ਚੱਲਦੀ ਸੀ। ਹੁਣ ਇਹ ਡਿਵੈਲਪ ਸੂਬਾ ਸੀਗਾ ਜੀ। ਇਹ ਅਮੀਰ ਲੋਕਾਂ ਦਾ ਗਰੀਬ ਸੂਬਾ ਜਿਹੜਾ ਜੀ ਉਹ ਬਣ ਕੇ ਰਹਿ ਗਿਆ। ਅੱਜ ਹਾਲਾਤ ਜਿਹੜੇ ਨੇ ਜੀ, ਦਰਬਾਰਾ ਸਿੰਘ ਦੀ ਟਾਈਮ ਇੰਨੇ ਹਾਲਾਤ ਮਾੜੇ ਨਹੀਂ ਸੀਗੇ, ਕਮ ਸੇ ਕਮ ਜਦੋਂ ਤਨਖਾਹਾਂ ਜੋਗੇ ਵੀ ਪੈਸੇ ਜਿਹੜੇ ਉਹ ਨਾ ਹੋਣ। ਹੁਣ ਜਿਹੜੇ ਫਾਈਨੈਂਸ ਮਿਨਿਸਟਰ ਆ ਜੀ ਉਹ ਇਹ ਕਹਿ ਰਹੇ ਆ ਕਿ 14 ਤਰੀਕ ਤੱਕ ਜਿਹੜੀਆਂ ਜੀ ਉਹ ਤਨਖਾਹਾਂ ਆ ਜਾਣਗੀਆਂ। ਇਹ ਹਾਲਾਤ ਜਿਹੜੇ ਆ ਜੀ ਉਹ ਪੰਜਾਬ ਦੇ ਇਹ ਪਿਛਲੀ ਸਰਕਾਰ ਦੀ ਵਜ੍ਹਾ ਕਰਕੇ ਜਿਹੜੇ ਆ ਉਹਦੀਆਂ ਗਲਤ ਪਾਲਿਸੀਜ਼ ਕਰਕੇ ਬਣੇ ਆ। ਇਹ ਤਾਂ ਉਹ ਹਾਲਾਤ ਨੇ ਜੀ, ਇਹ ਤਾਂ ਅਜੇ ਥੋੜੇ ਦਿਸ ਰਹੇ ਆ ਕਿ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ। ਇਹ ਤਾਂ ਅਜੇ ਭੁਗਤਣੇ ਪੈਣਗੇ ਜੀ ਬਹੁਤ ਲੰਮੇ। ਕੋਈ ਬਹੁਤੇ ਚੰਗੇ ਹਾਲਾਤ ਦੀਂਦੇ ਨੇਗੇ ਜੀ ਅਗਲੇ ਸਾਲ 2 ਸਾਲ ਦੇ ਕਮ ਸੇ ਕਮ। ਜੀ ਤੇ ਅੱਗੇ ਜੁੜੇ ਨੇ ਕਵਲਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ, ਇਹ ਪੰਨੂ ਸਾਹਿਬ, ਜਿਸ ਤਰ੍ਹਾਂ ਤੁਹਾਨੂੰ ਪਤਾ ਹਰਿਆਣੇ ਤੇ ਪੰਜਾਬ 'ਚ ਕਿੰਨਾ ਦੁਖਾਂਤ ਹੈ ਬਾਬੇ ਦੇ ਫੈਲਿਆ। ਹਰਿਆਣੇ ਦੇ ਬਾਬੇ ਵੈਸੇ ਜ਼ਿਆਦਾ ਹੀ ਕੰਮ ਖਰਾਬ ਕਰਦੇ ਆ। ਇੱਕ ਨਾ ਪੰਨੂ ਸਾਹਿਬ, ਮਾਨ ਸਿੰਘ ਭੇਵੇ ਵਾਲੇ ਨੇ 5-6 ਸਾਲ ਪਹਿਲਾਂ ਇੱਕ ਡਾਕਟਰ ਦੀਆਂ ਅੱਖਾਂ 'ਚ ਤੇਜ਼ਾਬ ਪਾਇਆ ਸੀਗਾ। ਉਹ ਕਿਹੜਾ ਨਹੀਂ ਮੁੜ ਕੇ ਪਤਾ ਲੱਗਿਆ ਵੀ ਕੀ ਬਣਿਆ ਉਹਦਾ, ਵੀ ਮੈਨੂੰ ਲੱਗਦਾ ਵੀ ਰਿਜ਼ਲਟ ਕਿਤੇ ਆਉਣ ਹੀ ਵਾਲਾ ਹੋਣਾ ਵਾ। ਤੇ ਇੱਕ ਪੰਨੂ ਸਾਹਿਬ ਤੁਸੀਂ ਵੇਖੋ ਹੁਣ 5-6 ਮਹੀਨੇ ਹੋ ਚੱਲੇ ਪੰਜਾਬ 'ਚ ਸਰਕਾਰ ਬਣੀ ਨੂੰ, ਤੇ ਕੈਪਟਨ ਸਾਹਿਬ ਹਜੇ ਤੱਕ ਆਪਦੀ ਪੂਰੀ ਕੈਬਨਿਟ ਹੀ ਨਹੀਂ ਖੜੀ ਕਰ ਸਕੇ, ਤੇ 5 ਸਾਲ ਕਿਸ ਤਰ੍ਹਾਂ ਚਲਾਉਣਗੇ? ਧੰਨਵਾਦ ਪੰਨੂ ਸਾਹਿਬ, ਕੀ ਕਹਿਣਾ ਚਾਹੁੰਦੇ ਜੀ? ਥੈਂਕ ਯੂ ਜੀ। ਦੇਖੋ, ਹਰਿਆਣੇ ਵਾਲੇ ਬਾਬੇ ਨੇ ਜੀ ਮਾੜੇ, ਡੇਰੇ ਤਾਂ ਸਾਰੇ ਇੱਕੋ ਜਿਹੇ ਨਹੀਂ, ਕੋਈ ਬਹੁਤਾ ਫਰਕ ਨਹੀਂ ਗਾ। ਇਹਨਾਂ ਨੇ ਮਾਰਕੀਟਿੰਗ ਦੇ ਹਿਸਾਬ ਦੇ ਨਾਲ ਇਹ ਦੇਖਿਆ ਵੀ ਸਰਹੱਦ ਜੀ ਦੇ ਉੱਤੇ ਕਰ ਲਿਆ ਜਾਵੇ ਤੇ ਦੋਵਾਂ ਸੂਬਿਆਂ ਦੇ ਵਿਚਾਲੇ ਜਿਹੜਾ ਜੀ ਉਹ ਪਊਗਾ, ਫਿਰ ਗਾਹਕ ਦੋਨੇ ਪਾਸਿਆਂ ਤੋਂ ਜਿਹੜਾ ਜੀ ਉਹ ਆ ਸਕਦੇ ਆ। ਜਿਹੜੇ ਉਦੋਂ ਮੈਂ ਇਹਦੀ ਕਵਰੇਜ ਵੀ ਕੀਤੀ ਸੀ, ਡਾਕਟਰ ਸਾਹਿਬ ਦੇ ਨੂੰ ਵੀ ਜਿਹੜਾ ਜੀ ਉਹ ਮਿਲਿਆ ਸੀਗਾ ਉਸ ਸਮੇਂ ਦੇ ਉੱਤੇ, ਗਾਲਾਂ ਵੀ ਖਾਧੀਆਂ ਸੀਗੀਆਂ ਜਿਹੜੇ ਪਹੇਵੇ ਵਾਲੇ ਦੇ ਸੇਵਕ ਆ ਉਹਨਾਂ ਤੋਂ। ਕੁਝ ਨਹੀਂ ਬਣਿਆ ਜੀ। ਉਹ ਮਾਮਲਾ ਸਾਰਾ ਜਿਹੜਾ ਜੀ ਉਹ ਵਿੱਚ ਵਿਚਾਲੇ ਹੋ ਕੇ ਰਹਿ ਗਿਆ। ਰੀਜ਼ਨ ਉਹਦਾ ਜਿਹੜਾ ਸੀਗਾ ਪਹੇਵੇ ਵਾਲੇ ਦੀ ਸਿਆਸੀ ਲੋਕਾਂ ਦੇ ਨਾਲ ਬੇਹੱਦ ਕਰੀਬੀ ਨੇੜਤਾ, ਇਹ ਜਿਹੜਾ ਜੀ ਉਹਦਾ ਪ੍ਰਮੁੱਖ ਰੂਪ ਦੇ ਵਿੱਚ ਕਾਰਨ ਬਣਿਆ ਜੀ। ਇਸ ਕੇਸ ਦਾ ਕੁਝ ਵੀ ਅਜੇ ਤੱਕ ਨਹੀਂ ਬਣਿਆ। ਬਣਨ ਦੇ ਚਾਂਸਸ ਹੋ ਸਕਦਾ ਜੀ ਕੋਈ ਹੋਰ ਜਿਹੜਾ ਜਗਦੀਪ ਸਿੰਘ ਹੋਰਾਂ ਵਰਗਾ ਆ ਜੇ ਤੇ ਉਹ ਐਕਸ਼ਨ ਜਿਹੜਾ ਜੀ ਉਹ ਲੈ ਲਵੇ, ਕਿਉਂਕਿ ਇਹ ਮਾਮਲਾ ਹੇਠਲੇ ਪੱਧਰ ਤੱਕ ਹੀ ਜਿਹੜਾ ਜੀ ਰਹਿ ਗਿਆ, ਉੱਪਰਲੇ ਪੱਧਰ ਤੱਕ ਗਿਆ ਨਹੀਂ। ਤੋ ਇਸ ਕਰਕੇ ਜਿਹੜਾ ਜੀ ਕੁਝ ਨਹੀਂ ਬਣਿਆ ਉਹਦਾ, ਉਸ ਕੇਸ ਦਾ। ਮੈਨੂੰ ਪਤਾ ਜੀ ਸਾਰੇ ਉਸ ਕੇਸ ਦਾ, ਪਰ ਕਹਾਣੀ ਕਿਸੇ ਪਾਸੇ ਨਹੀਂ ਲੱਗੀ। ਸੁੱਚਾ ਸਿੰਘ ਜੀ। ਬਰਿੰਦਰ ਭੈਣ ਜੀ, ਪੰਨੂ ਸਾਹਿਬ ਜੀ, ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪੰਨੂ ਸਾਹਿਬ, ਮੈਂ ਤੁਹਾਡੇ 2 ਸਵਾਲ ਨੇ। ਇੱਕ ਤਾਂ ਮੈਂ ਨਾ ਕੈਨੇਡਾ ਗਿਆ ਸੀ, ਮੈਂ ਤੁਹਾਡਾ ਪ੍ਰੋਗਰਾਮ ਨਹੀਂ ਸੁਣ ਸਕਦਾ ਵੀ ਉਹ ਜਿਹੜੀ ਰਾਣੀ ਗੁਰਜੀਤ ਦੀ ਇਨਕੁਆਇਰੀ ਸੀਗੀ ਉਹਦੇ ਬਾਰੇ ਕੀ ਬਣਿਆ। ਤੇ ਦੂਜਾ ਇੱਕ ਰੌਲਾ ਬੜਾ ਪਿਆ ਵੀ ਬਾਬਾ ਜਿਹੜਾ ਅਸਲੀ ਨਹੀਂ ਹੈਗਾ, ਜੇਲ੍ਹ 'ਚ ਨਕਲੀ ਆ। ਇਹਦੇ ਬਾਰੇ ਦੱਸੋ ਤੇ ਕੱਟਿਓ ਨਾ, ਮੈਂ ਪਲੀਜ਼ ਮੈਂ ਸੁਣਨਾ ਹੈ। ਮੈਂ ਟਰੱਕ ਤੇ ਤੇ ਫੋਨ ਤੇ ਮੈਂ ਸੁਣਦਾ ਜੀ। ਰਾਣਾ ਗੁਰਜੀਤ ਸਿੰਘ ਹੋਰਾਂ ਵਾਲੇ ਕੇਸ ਦੇ ਵਿੱਚ ਜਿਹੜਾ ਇਨਕੁਆਇਰੀ ਕਮਿਸ਼ਨ ਬਿਠਾਇਆ ਸੀਗਾ ਜੀ, ਉਹਨੇ ਰਿਪੋਰਟ ਪੇਸ਼ ਕਰ ਦਿੱਤੀ ਆ। ਉਹ ਮਾਰਕ ਕਰਕੇ ਮੁੱਖ ਮੰਤਰੀ ਹੋਰਾਂ ਨੇ ਦਿੱਤੀ ਹੋਈ ਹੈ ਜੀ ਚੀਫ ਸੈਕਟਰੀ ਨੂੰ।
ਉਹਦੇ ਵਿੱਚ ਕਲੀਨ ਚਿੱਟ ਜਿਹੜੀ ਆ ਜੀ ਉਹ ਸ਼ਾਮਲ ਹੈ, ਜਿੰਨੇ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ, ਹੋਰ ਕੁਛ ਨਹੀਂ ਹੈਗਾ ਜੀ। ਇਹ ਕਿਹਾ ਗਿਆ ਜੀ ਕਿ ਸਰਕਾਰ ਨੂੰ ਕੋਈ ਰਗੜਾ ਨਹੀਂ ਲੱਗਿਆ। ਸੋ ਉਹ ਪੈਸੇ ਕਿੱਥੋਂ ਆਏ, ਜਿਹੜਾ ਰਸੋਈਆ ਸੀ ਉਹਨਾਂ ਨੇ ਕਿਵੇਂ ਖੱਡਾ ਲੈ ਲਈਆਂ, ਇਹਦਾ ਕੋਈ ਉਹਦੇ ਵਿੱਚ ਜ਼ਿਕਰ ਹੈ ਨਹੀਂ ਗਾ, ਜਿੰਨੇ ਸੂਤਰ ਦੱਸਦੇ। ਹਾਲਾਂਕਿ ਇਹ ਰਿਪੋਰਟ ਅਜੇ ਜਨਤਕ ਜਿਹੜੀ ਹੈ ਜੀ ਉਹ ਨਹੀਂ ਹੋਈ। ਦੂਜਾ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਦੇਖੋ ਇਹ ਐਵੇਂ ਬਿਨਾਂ ਮਤਲਬ ਦੀਆਂ ਅਟਕਲਾਂ ਜਿਹੜੀਆਂ ਜੀ ਉਹ ਲਾਈਆਂ ਜਾ ਰਹੀਆਂ ਨੇ। ਇਹ ਇੱਕ ਚੈਨਲ ਆ, ਕੋਈ ਉਹਦੇ ਉੱਤੇ ਜੋਤਸ਼ੀ ਬੈਠਾ ਸੀਗਾ ਜਿਹਨੇ ਇਹ ਗੱਲ ਜਿਹੜੀ ਆ ਜੀ ਉਹ ਉਡਾਈ ਆ। ਇਹੋ ਜਿਹੇ ਫੇਕ ਜਿਹੜੇ ਨਿੱਕੇ ਨਿੱਕੇ, ਕਦੀ ਉਹ ਚੈਨਲ ਦਾ ਨਾਮ ਜਿਹੜਾ ਜੀ ਸੁਣਿਆ ਕਿਸੇ ਨੇ, ਜਿਹੜਾ ਇਹੋ ਜਿਹੀਆਂ ਖਬਰਾਂ ਜਿਹੜਾ ਦੇ ਰਿਹਾ ਸੀਗਾ ਵੀ ਇੱਥੇ ਕਿਤੋਂ, ਉਹ ਕਿੱਥੋਂ ਬਰੋਡਕਾਸਟ ਹੁੰਦਾ ਚੈਨਲ, ਕਿਹੜੇ ਸੂਬੇ ਦਾ, ਉਹ ਕੁਛ ਵੀ ਉਹਦਾ ਥੋ ਪਤਾ ਜਿਹੜਾ ਜੀ ਉਹ ਹੈ ਨੀ ਗਾ। ਇਹ ਐਵੇਂ ਬਿਨਾਂ ਸਿਰ ਪੈਰ ਦੀਆਂ ਜਿਹੜੀਆਂ ਜੀ ਉਹ ਗੱਲਾਂ ਨੇ, ਹੋਰ ਕੱਖ ਨੀ ਗਾ। ਏਦਾਂ ਨਹੀਂ ਕੁਛ ਵੀ ਹੈਗਾ। ਜਿਹੜੀ ਗੱਲ ਹੁਣ ਦੁਬਾਰਾ ਉਡਾਈ ਜਾ ਰਹੀ ਹੈ ਜੀ, ਉਹ ਦੇਖੋ 15 ਤਰੀਕ ਦੀਆਂ ਉਹਦੀਆਂ ਫੋਟੋਆਂ ਦੇਖ ਲਓ, 25 ਤਰੀਕ ਦੇ ਵਿੱਚ ਤੇ 15 ਦੇ ਵਿੱਚ ਫਰਕ ਹੈ। ਮੈਂ ਇਹ ਜਿਹੜਾ ਜੀ ਜ਼ਰੂਰ ਦੱਸਵਾਂ ਕਿ ਜਿਹੜੇ ਇਹਨੇ ਬੰਬੇ ਦੀਆਂ ਜਿਹੜੀਆਂ ਕੁਛ ਕੰਪਨੀਆਂ ਹਾਇਰ ਕੀਤੀਆਂ ਹੋਈਆਂ ਸੀਗੀਆਂ, ਜਿਹੜੀਆਂ ਜਦੋਂ ਇਹ ਸਾਹਮਣੇ ਆਉਂਦਾ ਸੀਗਾ ਲੋਕਾਂ ਦੇ, ਤੇ ਉਹ ਲਾਈਟਿੰਗ ਵਗੈਰਾ ਜਿਹੜੀ ਹੈ ਜੀ ਬੰਬੇ ਦੀਆਂ ਕੰਪਨੀਆਂ ਉਹ ਪਾਉਂਦੀਆਂ ਸੀਗੀਆਂ, ਔਰ ਉਹ ਇੱਦਾਂ ਦਿਖਾਉਂਦੀਆਂ ਸੀ ਜਿਵੇਂ ਇਹ ਸਰਸੇ ਵਾਲਾ ਚੰਦ ਤੋਂ ਉਤਰ ਰਿਹਾ ਜਾਂ ਫਿਰ ਜਿਹੜਾ ਸੂਰਜ ਤੋਂ ਉਤਰ ਰਿਹਾ। ਉਹ ਲਾਈਟਿੰਗ ਦੇ ਨਾਲ ਸਾਰਾ ਕੁਝ ਕਰਦੀਆਂ ਸੀ। ਤੇ ਮੇਕਅਪ ਜਿਹੜਾ ਜੀ ਇਹਦਾ ਪ੍ਰੋਪਰ ਕੀਤਾ ਜਾਂਦਾ ਸੀਗਾ ਪਿਛਲੇ 2 ਸਾਲ ਤੋਂ ਤਾਂ ਖਾਸ ਤੌਰ ਦੇ ਉੱਤੇ, ਜਿਹਦੇ ਵਿੱਚ ਹੁਣ ਇੱਕ ਜੱਟੂ ਇੰਜੀਨੀਅਰ ਜਿਹੜੀ ਇੱਕ ਇਹਦੀ ਫਿਲਮ ਸੀ, ਉਹਦੇ 'ਚ ਜਿਹੋ ਜਿਹੀਆਂ ਨੇ ਮੁੱਛਾਂ ਵਗੈਰਾ ਕੀਤੀਆਂ ਹੋਈਆਂ ਨੇ, ਉਹ ਵੀ ਇਹਨਾਂ ਨੇ ਜਿਹੜੀਆਂ ਦੀ ਬਣਾਈਆਂ ਨੇ। ਜਿਹੜਾ ਉਦਣ ਆਇਆ ਜੀ ਪੇਸ਼ ਹੋਣ, ਉਹਦਾ ਅਸਲੀ ਰੂਪ ਆ, ਇਹ ਨਕਲੀ ਸੀਗਾ ਜਿਹੜਾ ਪੇਸ਼ ਕਰਦੇ ਸੀ ਫਿਲਮਾਂ ਦੇ ਵਿੱਚ। ਤੋ ਮੇਕਅਪ ਕਰਕੇ ਕੁਛ ਵੀ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇਹ ਮਹਿਜ਼ ਅਫਵਾਹਾਂ ਨੇ ਜੀ, ਇਹਨਾਂ ਅਫਵਾਹਾਂ ਦੇ ਉੱਤੇ ਬਿਲਕੁਲ ਵੀ ਯਕੀਨ ਨਾ ਕਰੋ। ਇਹਨਾਂ ਦਾ ਕੋਈ ਸਿਰ ਪੈਰ ਨਿਗਾ ਜੀ। ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਤੇ ਬੈਠੇ ਜਿਹੜੇ ਲੋਕ ਨੇ, ਉਹਨਾਂ ਨੂੰ ਸੁਹਿਰਦਤਾ ਜ਼ਰੂਰ ਦਿਖਾਉਣੀ ਚਾਹੀਦੀ ਹੈ। ਅੱਗੇ ਤੋਂ ਅੱਗੇ ਜਿਹੜਾ ਜੀ ਉਹ ਸ਼ੇਅਰ ਕਰਨ ਤੋਂ ਪਹਿਲਾਂ ਉਹਨਾਂ ਖਬਰਾਂ ਦੀ ਜਿਹੜੀ ਹੈ ਜੀ ਉਹ ਪੁਸ਼ਟੀ ਜ਼ਰੂਰ ਕਰ ਲਓ ਕਿ ਕਿੱਥੋਂ ਲੱਗੀ ਆ। ਹਾਂ, ਇੱਦਾਂ ਦੇ ਅਦਾਰੇ ਵੀ ਹੈਗੇ ਆ ਜਿਨ੍ਹਾਂ ਨੇ ਚੁੱਕ ਕੇ ਇਹੋ ਜਿਹੇ ਇੱਕ ਬਿਨਾਂ ਸਿਰ ਪੈਰ ਵਾਲੇ ਚੈਨਲ ਦੀ ਖਬਰ ਜਿਹੜੀ ਸੀ ਵੀ ਹਨੀਪ੍ਰੀਤ ਅਰੈਸਟ ਹੋ ਗਈ ਆ, ਜਲੰਧਰੋਂ ਛਪਦਾ ਜਿਹੜਾ ਜੀ ਰੁੱਖਾਂ ਵਾਲਾ ਅਖਬਾਰ ਹੈ, ਉਹਨੇ ਚੁੱਕ ਕੇ ਮੁੱਖ ਪੰਨੇ ਦੇ ਉੱਤੇ ਲਾਤੀ ਸੀਗੀ ਜੀ ਜਿਹੜੀ ਖਬਰ। ਅਜੇ ਤੱਕ ਉਹਨੇ ਵੀ ਇਹਦਾ ਅਪੋਲੋਜੀ ਨਹੀਂ ਕੀਤੀ, ਜਦੋਂ ਕਿ ਜਿਹੜੇ ਸੂਤਰ ਨੇ ਉਹਨੇ ਕਿਸੇ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਜੀ ਕਿ ਇਹ ਖਬਰ ਜਿਹੜੀ ਆ ਉਹ ਸਹੀ ਆ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਵੀ ਜਿਹੜਾ ਜੀ ਉਹ ਗਰੇਜ਼ ਕਰਨਾ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਬਹੁਤਾ ਵੇਟ ਨਾ ਦਈਏ ਜੀ। ਬਿਲਕੁਲ ਜੀ, ਭਖ ਦੇ ਮਸਲਿਆਂ 'ਚ ਲੋਕੀ ਕਹਿ ਦਿੰਦੇ ਜੋ ਹੈਗਾ ਸਿੱਟ ਲਓ। ਅੱਗੇ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਗੁਰਸੇਵਕ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂ ਭਾਜੀ, ਮੈਂ ਪੁੱਛਣਾ ਚਾਹੁੰਦਾ ਜਿੱਦਾਂ ਆਮ ਆਦਮੀ ਪਾਰਟੀ ਦੇ ਚਲੋ ਜਿੰਨੇ ਵੀ MLA ਆਏ ਆ, ਜੋ ਵੀ ਹੈਗਾ ਵਾ, ਉਹਨਾਂ ਦੀ ਤੁਸੀਂ ਕਾਰਜ ਜੋ ਉਹ ਕਰਦੇ ਪਏ ਆ, ਤੁਸੀਂ ਸੰਤੁਸ਼ਟ ਜੇ ਉਹਨਾਂ ਦੀ ਗੱਲਬਾਤ ਜਿੱਦਾਂ ਉਹ ਕੰਮ ਕਰਦੇ ਪਏ? ਦੇਖੋ, ਜਿਹੜੀ ਤਾਂ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਘਰ ਦੇ ਮੂਹਰੇ ਜਿਹੜਾ ਜੀ ਉਹ ਚਲੇ ਜਾਣਾ, ਉੱਥੇ ਉਹਨੂੰ ਘੇਰਨਾ, ਜਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਘਰ ਜਿਹੜਾ ਜੀ ਉਹ ਘੇਰਨਾ, ਇੱਕ ਪੁਰਾਣੇ ਦੇ ਜਿਹੜੇ ਉਹ ਤਰੀਕੇ ਨੇ। ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਬਹੁਤਾ ਵੱਡਾ ਅਸਰ ਜਿਹੜਾ ਜੀ ਉਹ ਸਰਕਾਰਾਂ ਦੇ ਉੱਤੇ ਪੈਣਾ। ਇੱਕ ਤਾਂ ਗੱਲ ਜਿਹੜੀ ਵਿਰੋਧੀ ਧਿਰ ਜੀ, ਉਹਦਾ ਅਸਲ ਟੈਸਟ ਤਾਂ ਹੁੰਦਾ ਵਿਧਾਨ ਸਭਾ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਆਉਣ ਦੇ ਨਾਲ ਕੁਛ ਹਿਲਜੁਲ ਤਾਂ ਜਿਹੜੀ ਹੈ ਜੀ ਉਹ ਹੋਈ ਆ, ਕਿਉਂਕਿ ਸਰਗਰਮੀਆਂ ਜਿਹੜੀਆਂ ਪਾਰਟੀ ਦੀਆਂ ਵਧੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਇਹ ਸਰਗਰਮੀਆਂ ਜਿਹੜੀਆਂ ਨੇ ਉਹ ਇਨਫ ਨੇ, ਕਿਉਂਕਿ ਇਹਦੇ ਵਾਸਤੇ ਲੋਕਾਂ ਨੂੰ ਅਵੇਅਰ ਕਰਨਾ ਜਿਹੜਾ ਜੀ ਉਹ ਜ਼ਰੂਰੀ ਆ ਪੂਰੇ ਪੰਜਾਬ ਪੱਧਰ ਦੇ ਉੱਤੇ, ਕਿ ਉਹਨਾਂ ਦੇ ਨਾਲ ਕੀ ਹੋ ਰਿਹਾ, ਤਾਂ ਕਿ ਉਹ ਆਪਣੇ ਹੱਕਾਂ ਪ੍ਰਤੀ ਜਿਹੜੇ ਆ ਜੀ ਉਹ ਜਾਗਰੂਕ ਹੋ ਸਕਣ। ਇਹ ਜਿਹੜੀਆਂ ਕਾਰਵਾਈਆਂ ਨੇ, ਹਰਸਿਮਰਤ ਕੌਰ ਬਾਦਲ ਹੋਰਾਂ ਦਾ ਘਰ ਘੇਰ ਲੈਣਾ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਘਰ ਜਿਹੜਾ ਘੇਰਨ ਚਲੇ ਜਾਣਾ, ਇਹ ਅਖਬਾਰਾਂ ਦੇ ਵਿੱਚ ਇੱਕ ਦਿਨ ਦੀਆਂ ਸੁਰਖੀਆਂ ਤਾਂ ਦੇ ਸਕਦਾ ਜੀ, ਪਰ ਇਹ ਕਿਸੇ ਸਮੱਸਿਆ ਦਾ ਹੱਲ ਕੱਢਣ ਵੱਲ ਨੂੰ ਜਿਹੜਾ ਮੇਰਾ ਨਹੀਂ ਖਿਆਲ ਜੀ ਕਿ ਇਹ ਕੋਈ ਸਟੈਪ ਹੋਊਗਾ। ਮੈਂ ਜੇ ਮੇਰੀ ਤੁਸੀਂ ਪਰਸਨਲ ਲੈਵਲ ਤੇ ਪੁੱਛਦੇ ਹੋ, ਨਹੀਂ, ਮੇਰੀ ਸੰਤੁਸ਼ਟੀ ਨਹੀਂ ਹੈ ਜੀ ਵਿਰੋਧੀ ਧਿਰ ਤੋਂ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਪਨੂ ਸਾਹਿਬ ਜਿਹੜਾ ਉਹ ਸੁਖਬੀਰ ਸਿੰਘ ਦੇ ਰੌਲਾ ਪੈਂਦਾ ਵੀ ਘਰੋਂ ਪਿਸ਼ਾਬ ਗਈ ਆ ਕਦੇ, ਉਹਦਾ ਵੀ ਸੱਚ ਬਾਹਰ ਆਊਗਾ ਜੀ। ਦੂਜਾ, ਹੁਣ ਜਿੱਦਾਂ ਜੱਜ ਸਾਹਿਬ ਬਦਲ ਗਏ ਆ, ਕਿਤੇ ਨਵੇਂ ਜੱਜ ਜਿਹੜੇ ਕੋਈ ਸਰਕਾਰ ਦੇ ਆ ਜਾਣ ਤਾਂ ਇਹਦੀ ਜ਼ਮਾਨਤ ਵੀ ਹੋ ਸਕਦੀ ਬਾਬੇ ਦੀ ਜੀ। ਪਹਿਲਾਂ ਤੁਸੀਂ ਕੀ ਪੁੱਛਿਆ ਜੀ? ਜਿਹੜੀ ਉਹ ਪੋਸ਼ਾਕ ਗਈ ਸੀ ਨਾ ਸੁਖਬੀਰ ਸਿੰਘ ਦੇ ਘਰੋਂ ਰੌਲਾ ਪੈਂਦਾ। ਹਾਂਜੀ, ਥੈਂਕ ਯੂ। ਨਹੀਂ, ਦੇਖੋ ਉਸ ਪੋਸ਼ਾਕ ਦੇ ਬਾਰੇ ਦੇ ਵਿੱਚ ਜਿਹੜੇ ਡੇਰੇ ਦੇ ਪਹਿਲਾਂ ਕਿਸੇ ਟਾਈਮ ਪੈਰੋਕਾਰ ਰਹੇ ਨੇ, ਹੰਸ ਰਾਜ ਚੌਹਾਨ,
ਜਿਨ੍ਹਾਂ ਨੂੰ ਨਪੁੰਸਕ ਜਿਹੜਾ ਬਣਾਇਆ ਗਿਆ ਸੀ ਉਹ ਕੇਸ ਲੜ ਰਹੇ ਨੇ, ਉਹਨਾਂ ਨੇ ਵੀ ਇਹ ਜਿਹੜੀ ਪੁਸ਼ਟੀ ਕੀਤੀ ਹੈ ਕਿ ਅੰਦਰ ਤਿਆਰ ਕੀਤੀ ਸੀ ਡੇਰੇ 'ਚ। ਉਹ ਜਿਹੜੀ ਖਬਰ ਉਦੋਂ ਸੀਗੀ, ਮੇਰਾ ਨਹੀਂ ਖਿਆਲ ਉਹਦੀ ਜਿਹੜੀ ਇਹਦੀ ਕੋਈ ਪੁਸ਼ਟੀ ਕਿਸੇ ਜਗ੍ਹਾ ਤੋਂ ਹੋਈ ਕਿ ਕਿੱਥੋਂ ਹੋਈ। ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਡੇਰੇ ਦੇ ਵਿੱਚ ਜਿਹੜੀ ਆ ਪੋਸ਼ਾਕ ਬਣਾਈ ਗਈ ਸੀਗੀ। ਜਿੱਥੋਂ ਤੱਕ ਜੱਜ ਸਾਹਿਬ ਵਾਲੀ ਗੱਲ ਆ, ਉਹ ਰਿਟਾਇਰ ਹੋਏ ਨੇ ਜੀ, ਸਾਰੋਂ ਸਾਹਿਬ ਰਿਟਾਇਰ ਹੋਏ ਨੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹਨਾਂ ਦੇ ਨਾਲ ਇੱਕ ਬੈਂਚ ਸੀਗਾ ਜਿਹੜਾ ਪੂਰੇ ਦਾ ਪੂਰਾ 4 ਮੈਂਬਰੀ ਜੱਜ, ਉਹ 3 ਉੱਥੇ ਹੀ ਮੌਜੂਦ ਨੇ। ਉਹ ਹੁਣ ਸੀਨੀਅਰਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਕੁਛ ਉਹ ਕਰ ਗਏ ਆ ਜੀ, ਉਹਦੇ ਤੋਂ ਇੱਧਰ ਉੱਧਰ ਨਹੀਂ ਜਿਹੜਾ ਉਹ ਹੋਇਆ ਜਾ ਸਕਣਾ ਕਿਸੇ ਵੀ ਹਾਲਤ ਦੇ ਵਿੱਚ। ਹਾਂ, ਇੰਨਾ ਹੈ ਕਿ ਕੁਛ ਜਿਹੜਾ ਜੀ ਉਹ ਫਰਕ ਜ਼ਰੂਰ ਪੈਂਦਾ। ਸਾਰੋਂ ਸਾਹਿਬ ਦੇ ਨਾਲ ਇੱਕ ਜਿਹੜਾ ਜੀ ਉਹ ਧੱਕਾ ਜ਼ਰੂਰ ਹੋਇਆ ਕਿ ਉਹਨਾਂ ਨੂੰ ਚੀਫ ਜਸਟਿਸ ਨਹੀਂ ਬਣਾਇਆ, ਜਦੋਂ ਕਿ ਉਹ ਮੋਸਟ ਸੀਨੀਅਰ ਜੱਜ ਸਨ ਹਾਈ ਕੋਰਟ ਦੇ। ਉਹੀ ਬਸ ਜਿਹੜਾ ਜੀ ਉਹ ਨਹੀਂ ਬਣਾਇਆ, ਪਰ ਉਹਨਾਂ ਨੇ ਇਸ ਗੱਲ ਦਾ ਕਦੀ ਗਿਲਾ ਨਹੀਂ ਕੀਤਾ। ਔਰ ਦੂਜੀ ਗੱਲ ਸੀ, ਉਹਨਾਂ ਨੇ ਟੱਕਰ ਜਿਹੜੀ ਸੀ ਉਹ ਲਈ ਇੱਕ ਸੂਬੇ ਦੀ ਸਰਕਾਰ ਦੇ ਨਾਲ, ਤੇ ਨਾਲ ਪਲੱਸ ਜਿਹੜੀ ਸੀ ਉਹ ਸੈਂਟਰ ਦੀ ਸਰਕਾਰ ਦੇ ਨਾਲ, ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਆ ਕਿ ਇਹਦਾ ਕੀ ਨਿਕਲਦਾ। ਉਹਨਾਂ ਨੇ ਪੰਜਾਬ ਤੇ ਹਰਿਆਣੇ ਨੂੰ ਬਲਣੋਂ ਜਿਹੜਾ ਜੀ ਬਚਾਇਆ। ਮੇਰਾ ਖਿਆਲ ਚੀਫ ਜਸਟਿਸ ਦੇ ਨਾਲੋਂ ਕਿਤੇ ਉੱਪਰ ਜਿਹੜੀ ਰਿਸਪੈਕਟ ਹੈ ਉਹਨਾਂ ਨੇ ਲੋਕਾਂ ਦੇ ਵਿੱਚ ਗੇਨ ਕੀਤੀ, ਔਰ ਇਹ ਸਦੀਵੀ ਯਾਦ ਰੱਖੀ ਜਾਊਗੀ। ਬਿਲਕੁਲ ਜੀ, ਸਦੀਆਂ ਤੱਕ ਇਹ ਜਿਹੜਾ ਫੈਸਲਾ ਯਾਦ ਰੱਖਿਆ ਜਾਊਗਾ। ਤੇ ਅੱਗੇ ਕੈਨੇਡਾ ਤੋਂ ਨੇ ਜੀ ਸੁਰਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਬਲਾਤਕਾਰੀ ਬਾਬੇ ਦੇ ਲਈ ਇੱਕ ਸਵਾਲ ਆ। ਇੱਥੇ ਵੀ ਕਾਫੀ ਇਹਦੇ ਭਗਤ ਰਹਿੰਦੇ ਨੇ। ਇੱਕ ਭਗਤ ਤਾਂ ਕਹਿੰਦੇ ਨੇ ਹੁਣ ਥੋੜੀ ਜਿਹੀ ਵੈਨਕੂਵਰ ਦੇ ਵਿੱਚ 35-36 ਡਿਗਰੀ ਟੈਂਪਰੇਚਰ ਹੋ ਗਿਆ, ਤੇ ਇੰਨਾ ਵੈਸੇ ਹੁੰਦਾ ਨਹੀਂ ਇਹਦੇ ਨਾਲ। ਜੇ ਕਹਿੰਦੇ ਵੀ ਬਾਬਾ ਜੀ ਅੰਦਰ ਨੇ, ਇਸ ਕਰਕੇ ਕਹਿੰਦੇ ਕਰੋਪੀ ਆਈ ਹੋਈ ਆ ਟੈਂਪਰੇਚਰ ਦੀ। ਤੇ ਫਿਊਚਰ ਦੇ ਵਿੱਚ ਬਲਾਤਕਾਰੀ ਬਾਬੇ ਦੇ ਡੇਰੇ ਦੇ ਹੋਰ ਫਾਲੋਵਰ ਹੋਣਗੇ ਜਾਂ ਉਹਦੇ ਨਾਲ ਟੁੱਟਣਗੇ? ਕਿ ਅੰਧ ਵਿਸ਼ਵਾਸੀ ਤਾਂ ਆਪਣੇ ਬਹੁਤ ਜ਼ਿਆਦਾ ਲੋਕੀ ਨੇ, ਅਨਪੜ੍ਹ ਤੁਸੀਂ ਦੱਸਦੇ ਰਹਿੰਦੇ ਬਹੁਤ ਜ਼ਿਆਦਾ ਨੇ, ਕਿ ਫਾਲੋਵਰ ਹੋਣਗੇ ਜਾਂ ਟੁੱਟਣਗੇ? ਕੱਟਿਓ ਨਾ ਜੀ। ਦੇਖੋ, ਕਹਿਣ ਨੂੰ ਤਾਂ ਭਾਈ ਸਾਹਿਬ ਇੱਥੇ ਵੀ ਇੱਕ ਗੱਲ ਕਹਿੰਦੇ ਸੀ, ਕਹਿੰਦੇ ਜੀ ਜਿਹੜੀ ਚਾਈਨਾ ਦੀ ਵਾਰ ਲੱਗਣ ਵਾਲੀ ਸੀ ਉਹ ਸਰਸੇ ਵਾਲੇ ਨੇ ਆਪਣੇ ਪਿੰਡੇ ਦੇ ਲੈ ਲਈ। ਉਹ ਵਾਰ ਇਸ ਕਰਕੇ ਰੁਕ ਗਈ, ਕਹਿੰਦੇ ਜਦੋਂ ਉਹਦੀ ਅਰੈਸਟ ਹੋ ਗਈ, ਦੇਖ ਲਓ ਡੋਕਲਾਮ ਵਾਲਾ ਮਸਲਾ ਹੱਲ ਹੋ ਗਿਆ। ਲੋਕ ਤਾਂ ਸੁਣਾਉਣ ਵਾਲੇ ਇਹ ਵੀ ਜਿਹੜਾ ਜੀ ਉਹ ਸੁਣਾਈ ਜਾਂਦੇ ਆ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ, ਕਿ ਉਹਨੂੰ ਅਜੇ ਵੀ ਦਰਸਾਉਣ ਦੀ ਕੋਸ਼ਿਸ਼ ਹੈ। ਪਿਛਲੇ ਜਿਹੜੇ ਕਾਲਰ ਸੀ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਜ਼ਮਾਨਤ ਵਾਲਾ। ਨਹੀਂ, ਇੱਦਾਂ ਦਾ ਕੁਛ ਨਹੀਂ ਹੋਣਾ, ਅਜੇ ਇਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਹੈਗਾ। ਜਿਹੜੇ ਤੁਸੀਂ ਦੂਜੀ ਗੱਲ ਜਿਹੜੀ ਹੈ ਜੀ ਪੁੱਛ ਰਹੇ ਹੋ ਕਿ ਫਾਲੋਅਰ ਘਟਣਗੇ ਜਾਂ ਵਧਣਗੇ, ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਰਸੇ ਦੇ ਵਧਣਗੇ, ਮੈਨੂੰ ਨਹੀਂ ਕੋਈ ਚਾਂਸ ਜਿਹੜਾ ਜੀ ਉਹ ਲੱਗਦਾ। ਦੂਜੀ ਗੱਲ ਹੈ, ਜਿਹੜੇ ਲੋਕ ਇਹਨਾਂ ਡੇਰਿਆਂ ਦੇ ਨਾਲ ਜੁੜਦੇ ਆ, ਵੇਖਣ ਵਾਲੀ ਗੱਲ ਇਹ ਹੈ ਕਿ ਉਹ ਜੁੜਦੇ ਕਿਉਂ ਨੇ। ਇੱਕ ਜਿਹੜਾ ਗਰੀਬ ਬੰਦਾ ਹੈ ਨਾ ਜੀ, ਉਹਦੇ ਵਾਸਤੇ ਰੋਟੀ, ਉਹਦੇ ਵਾਸਤੇ ਉਹਦੇ ਕਿਸੇ ਜਵਾਨ ਬੇਟੀ ਦਾ ਵਿਆਹ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਬਹੁਤ ਵੱਡੇ ਮਾਇਨੇ ਜਿਹੜਾ ਜੀ ਉਹ ਰੱਖਦੀਆਂ ਨੇ। ਇਹ ਡੇਰੇ ਜਿਹੜੇ ਨੇ ਇਹ ਇਸ ਪੱਖੋਂ ਸ਼ੈਤਾਨ ਬਿਰਤੀ ਵਾਲੇ ਨੇ। ਇਹ ਇਦਾਂ ਦੇ ਕੁਛ ਨਾ ਕੁਛ ਜਿਹੜੇ ਆ ਜੀ ਨਾਲ ਚਲਾਉਂਦੇ ਰਹਿੰਦੇ ਆ, ਜਿਹਦੇ ਨਾਲ ਲੋਕ ਜੁੜਦੇ ਰਹਿਣ। ਸਵਾਲ ਇਹ ਨਹੀਂ ਹੈ ਕਿ ਇਸ ਡੇਰੇ ਦੇ ਸਰਸੇ ਵਾਲੇ ਦੇ ਫਾਲੋਅਰ ਵਧਣਗੇ ਜਾਂ ਘਟਣਗੇ। ਇਦਾਂ ਦੀ ਸਰ ਕੋਈ ਹੋਰ ਦੁਕਾਨ ਖੁੱਲ ਜੂਗੀ ਤੇ ਲੋਕ ਜਿਹੜੇ ਆ ਜੀ ਉਸ ਪਾਸੇ ਵੱਲ ਨੂੰ ਤੁਰ ਪੈਣਗੇ। ਜਿੰਨੀ ਦੇਰ ਤੱਕ ਜਿਹੜੀਆਂ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਖਾਸ ਤੌਰ ਦੇ ਉੱਤੇ ਮਿੰਨੀ ਪਾਰਲੀਮੈਂਟ ਅਖਵਾਉਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਸੇ ਵੱਲ ਕੁਝ ਨਹੀਂ ਸੋਚਦੀ, ਉਨੀ ਦੇਰ ਤੱਕ ਇਹ ਡੇਰੇ ਜਿਹੜੇ ਆ ਜੀ ਇਹਨਾਂ ਦਾ ਚੱਲਣ ਘਟੂਗਾ ਨਹੀਂ। ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਪੈ ਜਾਊਗਾ। ਇਹ ਥੋੜ੍ਹੇ ਸਮੇਂ ਦੀਆਂ ਖਬਰਾਂ ਨੇ, ਕੁਝ 6 ਮਹੀਨੇ ਸਾਲ ਜਿਹੜਾ ਜੀ ਉਹ ਲੱਗੂਗਾ। ਉਦੋਂ ਬਾਅਦ ਕੋਈ ਇਸੇ ਤਰੀਕੇ ਦਾ ਵੱਡਾ ਡੇਰਾ ਦੀ ਹੋਰ ਉੱਠ ਕੇ ਖੜਾ ਹੋ ਜਾਊਗਾ, ਜਾਂ ਕਿਸੇ ਡੇਰੇ ਨੂੰ ਵਧਾ ਦਿੱਤਾ ਜਾਊਗਾ, ਵੱਡਾ ਕਰ ਦਿੱਤਾ ਜਾਊਗਾ ਰਾਜਨੀਤਿਕਾਂ ਦੇ ਵੱਲੋਂ, ਤੇ ਲੋਕ ਜਿਹੜੇ ਆ ਜੀ ਉਸ ਪਾਸੇ ਵੱਲ ਨੂੰ ਤੁਰ ਪੈਣਗੇ। ਜਿੰਨੀ ਦੇਰ ਤੱਕ ਲੋਕਾਂ ਨੂੰ ਐਜੂਕੇਟ ਨਹੀਂ ਕੀਤਾ ਜਾਂਦਾ, ਜਿੰਨੀ ਦੇਰ ਤੱਕ ਲੋਕਾਂ ਕੋਲੇ ਐਜੂਕੇਸ਼ਨ ਨਹੀਂ ਆ ਜਾਂਦੀ, ਉਨੀ ਦੇਰ ਤੱਕ ਜਿਹੜਾ ਜੀ ਇਹ ਨਹੀਂ ਹੋ ਸਕਣਾ। ਗੱਲ ਫਿਰ ਉੱਥੇ ਆ ਜਾਣੀ ਹੈ ਜੀ, ਜਿਹੜੇ ਪਹਿਲੇ ਕਾਲਰ ਸੀਗੇ ਜੀ ਜਿਨ੍ਹਾਂ ਨੇ ਸਵਾਲ ਕੀਤਾ ਸੀਗਾ ਕਿ ਐਜੂਕੇਸ਼ਨ ਸਿਸਟਮ ਦੇ ਉੱਤੇ ਜਿਹੜਾ ਜੀ ਕਿਉਂ ਨਹੀਂ ਜ਼ੋਰ ਦਿੱਤਾ ਜਾਂਦਾ। ਪੂਰੇ ਮੁਲਕ ਦੇ ਵਿੱਚੋਂ ਸਿਰਫ ਇੱਕ ਦਿੱਲੀ ਸੂਬਾ ਹੈ ਜੀ ਜਿਹਦਾ ਐਜੂਕੇਸ਼ਨ ਦੇ ਉੱਤੇ ਬਜਟ ਲਗਾਤਾਰ ਜਿਹੜਾ ਜੀ ਉੱਥੋਂ ਦੀ ਸਰਕਾਰ ਨੇ ਵਧਾਇਆ, ਤੇ ਉਹਨੇ ਉੱਪਰ ਚੁੱਕਣ ਦੇ ਵਾਸਤੇ ਬਹੁਤ ਕੰਮ ਕੀਤੇ। ਨਹੀਂ ਤਾਂ ਅਦਰਵਾਈਜ਼ ਸਾਰੇ ਸੂਬੇ ਜਿਹੜੇ ਆ ਜੀ ਇਸ ਮਾਮਲੇ ਦੇ ਵਿੱਚ ਇੱਕੋ ਜਿੱਕੇ ਆ।
ਕਿਉਂਕਿ ਇਹ ਮਾਮਲਾ ਸਿੱਖ ਧਰਮ ਦੇ ਨਾਲ ਜਿਹੜਾ ਜੀ ਜੁੜਦਾ ਡੇਰਿਆਂ ਵਾਲਾ ਡਾਇਰੈਕਟਲੀ ਤੌਰ ਦੇ ਉੱਤੇ ਲੋਕ ਕਹਿ ਦਿੰਦੇ ਆ ਪੱਗਾਂ ਬੰਨੀ ਇੱਥੇ ਤੁਰੇ ਫਿਰਦੇ ਆ ਜਾਂ ਇੱਥੇ ਖੜੇ ਆ ਡਾਂਗਾ ਖਾਂਦੇ ਜਿਹੜਾ ਫਿਰਦੇ ਸੀ ਪੱਗਾਂ ਬੰਨੀ। ਪਰ ਸਵਾਲ ਜਿਹੜਾ ਨਾ ਜੀ ਉਹ ਸਭ ਤੋਂ ਵੱਡਾ ਇਹ ਆ ਕਿ ਅਜੇ ਤੱਕ ਜਿਹੜਾ ਇਨਕਲੂਡ ਬੁੱਧੀਜੀਵੀ ਵਰਗ ਕੋਈ ਅੱਗੇ ਨਹੀਂ ਆਇਆ ਜਿਹਨੇ ਇਹ ਗੱਲ ਜਿਹੜੀ ਆ ਜੀ ਕੀਤੀ ਹੋਵੇ ਕਿ ਇਹਨਾਂ ਲੋਕਾਂ ਦੀਆਂ ਛੋਟੀਆਂ ਮੁਸ਼ਕਲਾਂ ਕੀ ਨੇ ਜਿਹਦੇ ਕਰਕੇ ਇਹ ਡੇਰਿਆਂ ਦੇ ਨਾਲ ਜਾ ਕੇ ਜੁੜਦੇ ਆ ਤੇ ਉਹਨਾਂ ਦੇ ਹੱਲ ਦੇ ਵਾਸਤੇ ਜਿਹੜਾ ਜੀ ਕੀ ਸੋਚਣਾ ਚਾਹੀਦਾ। ਅਜੇ ਵੀ ਜਿਹੜੇ ਬਿਆਨ ਘਰ ਵਾਪਸੀ ਕਰਾ ਲਓ ਜੀ, ਘਰ ਵਾਪਸੀ ਜਿਹੜੀ ਆ ਉਹ ਘਰੋਂ ਗਏ ਕਿਉਂ ਸੀ ਜੀ? ਸਵਾਲ ਇਹ ਹੈ ਉੱਥੇ ਤੇ ਸਿਆਸਤ ਹੋਊਗੀ। ਇਹ ਸਰੋਪੇ ਚੁੱਕ ਕੇ ਤੁਰ ਪੈਣਗੇ। ਅੱਜ 15 ਦੇ ਗਲਾਂ 'ਚ ਪਾਤੇ ਜੀ, ਭੜਕੇ 20 ਦੇ ਗਲਾਂ 'ਚ ਪਾਤੇ। ਇੰਨੇ ਪਰਿਵਾਰਾਂ ਦੀ ਜਿਹੜੀ ਆ ਜੀ ਉਹ ਘਰ ਵਾਪਸੀ ਹੋ ਗਈ ਆ। ਇੱਥੇ ਇੰਨੇ ਪਰਿਵਾਰਾਂ ਦੀ ਘਰ ਵਾਪਸੀ ਹੋ ਗਈ ਆ। ਜਿੰਨੀ ਦੇਰ ਤੱਕ ਇਹਨਾਂ ਲੋਕਾਂ ਨੂੰ ਐਜੂਕੇਟ ਨਹੀਂ ਕੀਤਾ ਜਾਂਦਾ, ਦੇਖੋ ਜਿਹੜੀ ਜਨਰੇਸ਼ਨ ਇਹਨਾਂ ਨਾਲ ਤੁਰੀ ਫਿਰਦੀ ਆ 45 ਤੋਂ ਲੈ ਕੇ ਉੱਪਰ ਵਾਲੀ ਜਿਹੜੀ ਉਹ ਨਹੀਂ ਮੁੜਨੀ। ਇਹ ਤਾਂ ਨਵੀਂ ਜਨਰੇਸ਼ਨ ਨੂੰ ਕਿਸੇ ਤਰੀਕੇ ਦੇ ਨਾਲ ਐਜੂਕੇਸ਼ਨ ਸਹੀ ਜਿਹੜੀ ਉਹ ਮਿਲਣੀ ਸ਼ੁਰੂ ਹੋ ਜੇ। ਉਹਨਾਂ ਨੂੰ ਵੀ ਇਹ ਲੱਗੇ ਕਿ ਸਾਡੇ ਨਿਆਣੇ ਵੀ ਅਫਸਰ ਜਿਹੜੇ ਆ ਜੀ ਉਹ ਬਣ ਸਕਦੇ ਆ। ਫਿਰ ਹੋ ਸਕਦਾ ਕਿ ਡੇਰਿਆਂ ਤੋਂ ਮੂੰਹ ਮੋੜ ਲੈਣ, ਪਰ ਇਦਾਂ ਦਾ ਕਿਸੇ ਨੇ ਕਰਨਾ ਨਹੀਂ। ਐਡਾ ਵੱਡੇ ਰੈਵੋਲੂਸ਼ਨ ਦੀ ਉਮੀਦ, ਐਡੇ ਵੱਡੇ ਇਨਕਲਾਬ ਦੀ ਉਮੀਦ ਅਜੇ ਤਾਂ ਨਹੀਂ ਦੀਦੀ ਭਾਈ ਸਾਹਿਬ ਕਿਤੇ ਵੀ। ਹਾਂਜੀ, ਕੈਨੇਡਾ ਤੋਂ ਨੇ ਪੌਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਕਿ ਪੁੱਛਣਾ ਚਾਹੁੰਦਾ ਜਿਹੜੇ ਡੇਰੇ 'ਚ ਲੋਕ ਜਾਂਦੇ ਸੀਗੇ ਉਹ 'ਚ ਕਿਸਾਨ ਵੀ ਸੀ ਹੋਰ ਕਾਫੀ ਤਰ੍ਹਾਂ ਦੇ ਲੋਕ ਸੀਗੇ। ਉਹਨਾਂ 'ਚੋਂ ਸੁਸਾਈਡ ਕਿੰਨੇ ਕਰਦੇ ਸੀ, ਕਿੰਨੇ ਕੁ ਡੱਗਾਂ 'ਚ ਪਏ ਹੋਏ ਸੀ, ਕਿੰਨੇ ਕੁ ਕ੍ਰਾਈਮਸ ਜਾਂ ਗੈਂਗਸ ਦੇ ਵਿੱਚ ਜਾਂਦੇ ਸੀ ਤੇ ਕਿੰਨੇ ਕੁ ਹੁਣ ਜਾਣਗੇ ਇਹਨਾਂ ਦੇ ਵਿੱਚੋਂ ਜਿਹੜੇ ਹੁਣ ਇਹਨਾਂ ਨੇ ਸਾਰਾ ਕੁਛ ਉਹਨਾਂ ਦਾ ਡਿਸਟਰੋਏ ਕੀਤਾ ਹੈਗਾ। ਤੇ ਬਾਕੀ ਮੇਰਾ ਕੁਐਸਚਨ ਸੀਗਾ ਜਿੱਦਾਂ ਹੁਣ 12 ਕਲੱਬਾਂ ਜਾਂ ਹੋਰ ਮੀਡੀਆ ਐਂਟਰਟੇਨਮੈਂਟ ਹੈਗੀ ਆ, ਕੀ ਕੁਛ ਉੱਥੇ ਹੈਗਾ ਆਪਣਾ ਵੀ ਇਹ ਕੀ ਇਹਨਾਂ ਨੂੰ ਐਗਜ਼ੈਸਟ ਕਰਨ ਦਾ ਰਾਈਟ ਹੈਗਾ ਜਿਹੜੇ ਇਹ ਜਿਹੇ ਲੋਕ ਵੀ ਆਪਣੇ ਆਪਾਂ ਚਾਹੇ ਉਹਨੂੰ ਡੇਰਾ ਕਹਿ ਲਈਏ, ਚਾਹੇ ਆਪਾਂ ਉਹਨੂੰ ਰਿਲੀਜਨ ਕਹਿ ਲਈਏ, ਚਾਹੇ ਕੁਛ ਵੀ ਕਹਿ ਲਈਏ, ਵੀ ਇਹਨਾਂ ਨੂੰ ਐਗਜ਼ੈਸਟ ਕਰਨ ਦਾ ਰਾਈਟ ਹੈਗਾ ਜਾਂ ਐਗਜ਼ੈਸਟ ਕਰਨਗੇ ਜਾਂ ਫਿਰ ਲੋਕ ਉਹੀ ਵੀ ਆਪਣੇ 12 ਕਲੱਬਾਂ ਦੇ ਵਿੱਚ ਜਾਂ ਸਟ੍ਰੈਸ ਦੇ ਵਿੱਚ ਜਾਂ ਸੁਸਾਈਡ ਵਗੈਰਾ ਗੈਂਗਸ ਵਗੈਰਾ ਹੋਰ ਬਦਲਣਗੇ। ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ ਥੈਂਕ ਯੂ। ਦੇਖੋ ਜਿਹੜੇ ਡੇਰਿਆਂ ਦੇ ਉੱਤੇ ਜਾਂਦੇ ਕਿਉਂ ਨੇ ਲੋਕ, ਤੁਹਾਡੇ ਸਵਾਲ ਦਾ ਜਵਾਬ ਤਾਂ ਉਹਦੇ ਵਿੱਚ ਹੀ ਜਿਹੜਾ ਦੀ ਉਹ ਲੁਕਿਆ ਹੋਇਆ। ਜਿਹੜੇ ਖੁਦਕੁਸ਼ੀ ਕਰ ਗਿਆ ਕਿਸੇ ਦਾ ਮੁੰਡਾ ਡਰੱਗ ਦੇ ਵਿੱਚ ਪੈ ਗਿਆ, ਗੈਂਗ 'ਚ ਪੈ ਗਿਆ, ਉਹਦੇ ਮਾਪੇ ਹੀ ਤਾਂ ਉੱਥੇ ਜਾਂਦੇ ਨੇ ਉਹਨਾਂ ਜਗ੍ਹਾ ਦੇ ਉੱਤੇ ਆਸਰਾ ਲੱਭਣ ਦੇ ਵਾਸਤੇ ਕਿ ਸ਼ਾਇਦ ਹੋ ਸਕਦਾ ਸਾਡੇ ਉੱਤੇ ਮੁਸੀਬਤ ਜਿਹੜੀ ਹੈ ਜੀ ਇਹ ਪਈ ਹੋਈ ਆ। ਦੁਖੀ ਲੋਕ ਹੀ ਤਾਂ ਹੈਗੇ ਨੇ, ਕੈਂਸਰ ਪੀੜਤ ਨੇ, ਬਿਮਾਰੀਆਂ ਦੇ ਨਾਲ ਪੀੜਤ ਨੇ। ਤੁਸੀਂ ਕੀ ਸਮਝਦੇ ਹੋ ਕਿ ਡੇਰਿਆਂ ਦੇ ਵਿੱਚ ਸਾਰੇ ਤੰਦਰੁਸਤ ਨੇ ਜਾਂ ਉਹ ਇਹਨਾਂ ਮੁਸ਼ਕਲਾਂ ਤੋਂ ਰਹਿਤ ਉੱਤੇ ਗਏ ਨੇ ਕਿ ਉਹਨਾਂ ਦਾ ਕੋਈ ਮੈਂਬਰ ਡਰੱਗ ਦੇ ਵਿੱਚ ਨਹੀਂ ਪਿਆ ਹੋਇਆ ਜਾਂ ਉਹਨਾਂ ਦਾ ਕੋਈ ਮੈਂਬਰ ਜਿਹੜਾ ਦੀ ਉਹ ਲੜਾਈਆਂ ਝਗੜਿਆਂ ਦੇ ਵਿੱਚ ਨਹੀਂ ਹੈਗਾ ਜਾਂ ਉਹਨਾਂ ਦੇ ਕਿਸੇ ਮੈਂਬਰ ਨੇ ਖੁਦਕੁਸ਼ੀ ਨਹੀਂ ਕੀਤੀ। ਦੁਖੀ ਲੋਕ ਹੀ ਤਾਂ ਹੈਗੇ ਨੇ ਜਿਹੜੇ ਆਸਰਾ ਭਾਲਦੇ ਫਿਰਦੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਥੋਂ ਜਿਹੜਾ ਦੀ ਉਹ ਆਸਰਾ ਮਿਲ ਸਕਦਾ। ਇਹ ਸਭ ਤੋਂ ਵੱਧ ਜਿਹੜਾ ਵਰਗ ਨਪੀੜਿਆ ਹੋਇਆ, ਜਿਹੜਾ ਲਤਾੜਿਆ ਹੋਇਆ, ਜਿਹੜਾ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਕਿ 10 ਰੁਪਏ ਬੱਸ ਦੇ ਉੱਤੇ ਲਾ ਕੇ ਸ਼ਹਿਰ ਜਾ ਕੇ ਡਾਕਟਰ ਕੋਲੇ ਕਿਹੜਾ ਚੈੱਕ ਕਰਾਊਗਾ, ਕਿਤੇ ਉਹਨੇ ਬਿਮਾਰੀ ਦੱਸਤੀ ਤੇ ਮੁੜ ਕੇ ਦਵਾਈਆਂ ਲੈਣ ਜੋਗੇ ਪੈਸੇ ਨਹੀਂ ਰਹਿਣੇ। ਇਹ ਉਹ ਗਰੀਬ ਤਬਕਾ ਹੈ। ਇਸ ਕਰਕੇ ਇਹਨੂੰ ਡਿਫਰੈਂਟ ਐਂਗਲ ਨਾ ਦਿਓ ਤੁਸੀਂ ਪੌਲ ਜੀ। ਮੈਨੂੰ ਪਤਾ ਹੈ ਕਿ ਤੁਸੀਂ ਲਾ ਕੇ ਗੱਲ ਜਿਹੜੀ ਹੈ ਜੀ ਉਹ ਹਮੇਸ਼ਾ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਵੀ ਤੁਹਾਡੀ ਲਾਈ ਹੋਈ ਗੱਲ ਸੀਗੀ ਕਿ ਸ਼ਾਇਦ ਉੱਥੋਂ ਜਿਹੜੇ ਜੀ ਉਹ ਲੋਕ ਨੇ ਜਿਹੜੇ ਡਰੱਗ ਨਹੀਂ ਕਰਦੇ ਜਾਂ ਜਿਹੜੇ ਨਸ਼ੇ ਨਹੀਂ ਕਰਦੇ, ਭਾਵ ਕਿ ਡੇਰਿਆਂ ਨੇ ਜਿਹੜੇ ਆ ਜੀ ਉਹ ਨਸ਼ੇ ਛੁਡਾ ਦਿੱਤੇ ਨੇ। ਇੱਦਾਂ ਦਾ ਕੁਛ ਨਹੀਂ ਗਾ। ਇੱਦਾਂ ਦੀ ਗੱਲ ਹੁੰਦੀ ਤੇ ਖਪਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਕੋਈ ਘਟੀ ਨਹੀਂ ਗੀ। ਸਰਸੇ ਦੇ ਨੇੜੇ ਤੇੜੇ ਇਹ ਨਹੀਂ ਹੈਗਾ ਕਿ ਡਰੱਗ ਨਹੀਂ ਵਿਕਦੀ ਜਾਂ ਉੱਥੇ ਠੇਕੇ ਨਹੀਂ ਹੈਗੇ ਜਾਂ ਉੱਥੇ ਬਿਮਾਰੀਆਂ ਨਹੀਂ ਹੈਗੀਆਂ। ਉਹ ਸਾਰਾ ਏਰੀਆ ਬਿਮਾਰੀਆਂ ਤੋਂ ਰਹਿਤ ਆ। ਉੱਥੇ ਕਿਸੇ ਨੇ ਖੁਦਕੁਸ਼ੀ ਨਹੀਂ ਕੀਤੀ। ਅੰਕੜੇ ਫਰੋਲਰੇ ਹੋਣ ਤੇ ਸਾਰੇ ਜਿਹੜੇ ਆ ਜੀ ਗੂਗਲ ਦੇ ਉੱਤੇ ਪਏ ਆ। ਜਿਹੜੀ ਸਮੱਸਿਆ ਆ ਉਹਨੂੰ ਸਮਝਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕਰੋ। ਉਹਨਾਂ ਦੇ ਬੁਲਾਰੇ ਬਣ ਕੇ ਗੱਲ ਨਾ ਕਰੋ ਜੀ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਕੈਪਟਨ ਨੇ ਹੱਥ 'ਚ ਛਣਕਣਾ ਫੜਿਆ ਵੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ, ਇਹਦੇ ਸਾਹਮਣੇ ਚੋਰ ਬੈਠੇ ਨੇ ਬਾਦਲ ਐਂਡ ਪਾਰਟੀ ਸਾਰੇ ਕੰਪਨੀ, ਤੇ ਇਹ ਉਹਨਾਂ ਵੱਲ ਹੱਥ ਕਿਉਂ ਨਹੀਂ ਪਾਉਂਦਾ? ਲੋਕਾਂ ਨੂੰ ਇਹ ਰੋਜ਼ ਦਿਹਾੜੀ ਇਹੀ ਦੱਸੀ ਜਾਂਦਾ ਖਜ਼ਾਨਾ ਖਾਲੀ, ਤੇ ਇਹਦੀ ਆਪਣੀ ਜਿਹੜੀ ਫੌਜ ਖੜੀ ਹੈ ਉਹਦੀ ਵੀ ਕਦੀ ਤਨਖਾਹ ਰੁਕੀ ਹੈ? ਥੈਂਕ ਯੂ। ਨਹੀਂ ਜੀ, ਉਹਨਾਂ ਦੀਆਂ ਤਨਖਾਹਾਂ ਨਹੀਂ ਰੁਕਦੀਆਂ ਹੁੰਦੀਆਂ, ਅਫਸਰਾਂ ਦੀਆਂ ਤਨਖਾਹਾਂ ਨਹੀਂ ਰੁਕਦੀਆਂ ਨੇ ਜਿਹੜਾ ਜੀ ਉਹ ਦੂਜਿਆਂ ਦੀਆਂ। ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਰੇਜ਼ ਤਾਂ ਹੋ ਰਿਹਾ ਕਿ ਕੀ ਅੱਗੋਂ ਇਸ ਕਿਸਮ ਦੀ ਹੁਣ ਜਿਹੜੀ ਹੈ ਜੀ ਉਹ ਸਿਆਸਤ ਆ ਜਾਊਗੀ ਕਿ ਜਿਹੜਾ ਵੀ ਰਾਜ ਕਰ ਰਿਹਾ ਉਹ 5 ਸਾਲ ਆਪਣੀਆਂ ਮਨ ਆਈਆਂ ਕਰੇ
ਜੋ ਉਹ ਕਰਨਾ ਚਾਹੁੰਦਾ, ਕਿਉਂਕਿ ਉਹਨੂੰ ਬਿਲਕੁਲ ਖੁੱਲ੍ਹ ਹੋਊਗੀ ਕਿ ਜਿਹੜੀ ਅਗਲੀ ਸਰਕਾਰ ਹੈ ਆਉਣ ਵਾਲੀ ਉਹ ਉਹਦੇ ਉੱਤੇ ਕੋਈ ਐਕਸ਼ਨ ਜਿਹੜਾ ਜੀ ਉਹ ਨਹੀਂ ਲਊਗੀ। ਕਿਉਂਕਿ ਸਵਾਲ ਇਹ ਆ ਕਿ ਜਿਵੇਂ ਕਿਹਾ ਜਾ ਰਿਹਾ ਕਿ ਲੁੱਟ ਕੇ ਖਾ ਗਏ। ਹੁਣ ਇੱਕ ਇੰਜੀਨੀਅਰ ਦੀ ਖਬਰ ਮੈਂ ਕਈ ਦਿਨਾਂ ਤੋਂ ਸਾਂਝੀ ਕਰ ਰਿਹਾ, ਅੱਜ ਵੀ ਜਿਹੜੀ ਉਹਦੀ ਡਿਟੇਲ ਦੱਸੀ ਹੈ ਜਿਹੜਾ ਭਾਪਾ, ਉਹ 100 ਕਰੋੜ ਰੁਪਈਆ ਇੱਕ ਇੰਜੀਨੀਅਰ ਜਿਹੜਾ ਜੀ ਉਹ ਆਪਣੇ ਅਕਾਊਂਟਾਂ ਚੋਂ ਕਢਾ ਕੇ ਲੈ ਗਿਆ। ਉਹਦੀ ਪ੍ਰਾਪਰਟੀ ਇੱਥੇ ਜਿਹੜੀ ਆ ਜੀ ਉਹ 1000 ਕਰੋੜ ਰੁਪਈਏ ਦੀ ਦੱਸੀ ਦੀ ਆ ਜਿਹੜੀ ਇੱਥੇ ਪੰਜਾਬ ਦੇ ਵਿੱਚ ਆ। ਜੇ ਇੱਕ ਇੰਜੀਨੀਅਰ ਇਹਨਾਂ ਜਿਹੜਾ ਜੀ ਉਹ ਬਣਾ ਗਿਆ, ਹੁਣ ਸਵਾਲ ਇਹ ਆ ਕਿ ਜੇ ਤੁਸੀਂ ਕਿਸੇ ਨੂੰ ਫੜਨਾ ਨਹੀਂ, ਕਿਸੇ ਦੀ ਗੱਲ ਨਹੀਂ ਕਰਨੀ, ਨਹੀਂ ਜੀ ਉਹ ਬਦਲਾਖੋਰ ਸਿਆਸਤ ਜਿਹੜੀ ਨਹੀਂ ਕਰਨੀ, ਤਾਂ ਫਿਰ ਪੰਜਾਬ ਨੂੰ ਲੁੱਟ ਕੇ ਕੌਣ ਖਾ ਗਿਆ ਜੀ? ਇਹ ਸਵਾਲ ਬਹੁਤ ਵੱਡਾ ਜਿਹੜਾ ਜੀ ਰੇਜ਼ ਹੋ ਜਾਣਾ ਆਉਂਦੇ ਸਮੇਂ ਦੇ ਦੌਰਾਨ ਕਿ ਹੱਥ ਹੀ ਖੜੇ ਕਰ ਲਓ, ਕਿਸੇ ਦੇ ਬਾਰੇ ਦੇ ਵਿੱਚ ਬੋਲਣ ਦੀ ਜਿਹੜੀ ਉਹ ਜ਼ਰੂਰਤ ਹੀ ਨਹੀਂ। ਕਿਉਂਕਿ ਜਦੋਂ ਕੋਈ ਐਕਸ਼ਨ ਨਹੀਂ ਹੋਣਾ, ਜਿਹੜੀ ਅਗਲੀ ਸਰਕਾਰ ਆਊਗੀ ਉਹ ਕਹੂਗੀ ਜੀ ਅਸੀਂ ਵੀ ਬਦਲਾਖੋਰ ਰਾਜਨੀਤੀ ਜਿਹੜੀ ਹੈ ਜੀ ਉਹ ਨਹੀਂ ਕਰਨੀ, ਇਸ ਕਰਕੇ ਉਹ ਵੀ ਮੌਜੂਦਾ ਨੂੰ ਕੁਛ ਨਹੀਂ ਕਹੂਗੀ ਤੇ ਇਹ ਸਿਸਟਮ ਜਿਹੜਾ ਜੀ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਜੀ। ਕਿ ਠੀਕ ਆ, ਜਿਵੇਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਆਪਣੇ ਡਾਕਟਰ ਇੱਕ ਪਰਚੀ ਲਿਖ ਕੇ ਦਿੰਦਾ, ਉਹ ਕਿਸੇ ਤੋਂ ਪੜ੍ਹੀ ਨਹੀਂ ਜਾਂਦੀ। ਕੈਮਿਸਟ ਜਿਹੜਾ ਜੀ ਉਹ ਝੱਟ ਪੜ੍ਹ ਲੈਂਦਾ। ਉਹ ਕਹਿੰਦੇ ਜੀ ਕਿਸੇ ਨੇ ਪੁੱਛਿਆ ਵੀ ਉੱਤੇ ਲਿਖਿਆ ਕੀ ਹੁੰਦਾ, ਕਹਿੰਦਾ ਡਾਕਟਰ ਕਹਿੰਦਾ ਵੀ ਮੈਂ ਲੁੱਟ ਲਿਆ ਤੂੰ ਲੁੱਟ ਲਾ। ਕੋਈ ਉਸ ਕਿਸਮ ਦੀ ਪਰਚੀ ਜਿਹੜੀ ਆ ਜੀ ਉਹ ਇਹ ਚੱਲ ਪਈ ਆ ਜਾਂ ਚੱਲਣੀ ਸ਼ੁਰੂ ਹੋ ਜਾਊਗੀ ਵੀ ਅਸੀਂ ਆਪਣਾ ਕੰਮ ਕਰ ਲਿਆ, ਹੁਣ ਤੁਸੀਂ ਵੀ ਕਰ ਲਓ ਜੀ। ਰਮਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀਗਾ ਵੀ ਜਿਹੜਾ 2020 ਦਾ ਚੱਲ ਰਿਹਾ ਵਾ ਇਹਨਾਂ ਦਾ ਵੀ ਅਸੀਂ ਵੋਟਾਂ ਪਾਉਣੀਆਂ ਵਾ, ਕੀ ਪੰਜਾਬ ਦੇ ਲੋਕ ਇਹਦੇ ਵਿੱਚ ਕੁਝ ਇੰਟਰਸਟਡ ਨੇ? ਸੈਕੰਡ, ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਉਹਦੇ ਲਈ ਉਹੋ ਹੀ ਬਾਂਦਰਾਂ ਨੂੰ ਲੜ ਰਹੇ ਨੇ ਕਿ ਇੱਕ ਬੰਨੇ ਕੁਝ ਹੋ ਰਿਹਾ, ਦਾਦੂਵਾਲ ਸਾਹਿਬ ਲਾ ਦਿੰਦਾ ਉਹਨਾਂ ਦੇ ਨਾਲ ਤੇ ਹੋਰ ਇਕੱਠੇ ਹੋ ਕੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ, ਇਕੱਠੇ ਹੋਣਾ ਮੈਂ ਨਹੀਂ। ਵੋਟਾਂ ਵਗੈਰਾ ਦੇਖੋ ਉਹਦਾ ਪ੍ਰਚਾਰ ਸੋਸ਼ਲ ਮੀਡੀਆ ਦੇ ਉੱਤੇ ਹੀ ਆ। ਉਹ ਵੋਟਿੰਗ ਕਿਵੇਂ ਹੋਣੀ ਆ, ਕਿਹਨੇ ਕਰਵਾਉਣੀ ਆ, ਕਿਹੜੇ ਤਰੀਕੇ ਦੇ ਨਾਲ ਕਿਹਨੇ ਪਾਰਟੀਸਪੇਟ ਕਰਨਾ, ਕਿਸੇ ਨੂੰ ਕੋਈ ਜਾਣਕਾਰੀ ਜਿਹੜੀ ਆ ਜੀ ਉਹਦੀ ਨਹੀਂ ਹੈਗੀ। ਇਹ ਮਹਿਜ਼ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਲੱਗਦਾ ਕਿ ਇਹ ਅਫਵਾਹ ਵਾਂਗੂ ਹੀ ਜਿਹੜਾ ਜੀ ਉਹ ਚੱਲ ਰਿਹਾ ਜੀ ਕਿ ਆ ਵੋਟਾਂ ਜਿਹੜੀਆਂ ਉਹ ਪਾਈਆਂ ਜਾਣਗੀਆਂ। ਸਵਾਲ ਇਹ ਆ ਕਿ ਕੀ ਪੰਜਾਬ ਜਿਹੜਾ ਉਹਦੀ ਹੋਂਦ ਰਹੂਗੀ? ਤੁਸੀਂ 2020 ਦੇ ਵਿੱਚ ਇਹ ਕਹਿੰਦੇ ਹੋ ਕਿ ਵੋਟਾਂ ਦੇ ਵਿੱਚ ਜਿਹੜਾ ਜੀ ਕੀ ਹੋਊਗਾ? ਪੰਜਾਬ ਤਾਂ ਅੱਜ ਭਾਈ ਸਾਹਿਬ ਬਿਮਾਰੀਆਂ ਦੇ ਨਾਲ ਜਿਹੜਾ ਜੀ ਉਹ ਜਕੜਿਆ ਪਿਆ। ਪੰਜਾਬ ਦੀ ਬੈਲਟ, ਨਰਮਾ ਬੈਲਟ, ਕੈਂਸਰ ਬੈਲਟ ਅਖਵਾਉਂਦੀ ਆ। ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਆ ਜੀ ਉਹ ਕਿੰਨੇ ਆ ਇਹ ਦੱਸਣ ਦੀ ਤਾਂ ਜਿਹੜੀ ਆ ਉਹ ਜ਼ਰੂਰਤ ਨਹੀਂ ਆ। ਪੰਜਾਬ ਦੇ ਵਿੱਚ 3 ਖੁਦਕੁਸ਼ੀਆਂ ਜਿਹੜੀਆਂ ਉਹ ਰੋਜ਼ ਕਿਸਾਨ ਕਰ ਰਿਹਾ ਜੀ। ਉਹ ਕਿਸਾਨ ਜਿਹੜਾ ਕਦੀ ਹੌਸਲਾ ਨਹੀਂ ਸੀ ਹਾਰਦਾ ਉਹ ਹਾਰ ਗਿਆ। ਪੰਜਾਬ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ 13 ਡੈਥ ਰੋਜ਼ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਉਹਦੇ ਇਹ ਸਾਰੀਆਂ ਜਿਹੜੀਆਂ ਦੀ ਚੀਜ਼ਾਂ ਭੁੱਲ ਕੇ ਤੇ ਉਹਦੇ ਵਿੱਚ ਜਿਹੜਾ ਇਹ ਦੇਖਣਾ ਕਿ 2020 ਦੇ ਵਿੱਚ ਕੀ ਹੋਊਗਾ। ਮੇਰੀ ਜਾਚੇ ਤਾਂ ਪੰਜਾਬ ਇਸ ਵੇਲੇ ਬਹੁਤ ਵੱਡੀਆਂ ਮੁਸ਼ਕਲਾਂ ਦੇ ਦਰਪੇਸ਼ ਹੈ, ਉਹਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਜਾਣੀ ਚਾਹੀਦੀ ਹੈ। ਨਹੀਂ ਤਾਂ ਅਦਰਵਾਈਜ਼ ਇਹ ਸਾਰੀਆਂ ਅਲਾਮਤਾਂ ਉਹ ਨੇ ਸਣੇ ਡੇਰੇ ਜਿਹੜੀਆਂ ਪੰਜਾਬ ਨੂੰ ਨਿਗਲਣ ਦੇ ਵਾਸਤੇ ਤਿਆਰ ਬੈਠੀਆਂ ਨੇ। ਜੇ ਪੰਜਾਬ ਨਾ ਰਿਹਾ ਤੇ ਫਿਰ ਕਾਹਦਾ 2020 ਤੇ ਕਾਹਦਾ ਉਸ ਤੋਂ ਬਾਅਦ ਜੀ। ਬਲਰਾਜ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਸ਼ਾਇਦ ਹੋ ਸਕਦਾ ਮੈਂ ਕੁਝ ਗਲਤ ਸੋਚ ਰਿਹਾ ਹਾਂ। ਜੇ ਹੁਣ ਦੇਖੋ ਤੁਸੀਂ 84 ਦਾ ਜਿਹੜਾ ਕਤਲੇਆਮ ਹੋਇਆ ਉਹਦੀ ਕੋਈ ਸੁਣਵਾਈ ਨਹੀਂ ਹੋਈ। ਇਹ ਚਿੱਠੀਆਂ ਜਿਹੜੀਆਂ ਇਹਨੇ ਕੁੜੀ ਨੇ ਭੇਜੀਆਂ ਸੀਗੀਆਂ ਜਿਹੜਾ ਮੀਤ ਰਾਜਸਥਾਨੀ ਦੇ ਬਾਰੇ ਵਾਜਪਾਈ ਸਾਹਿਬ ਨੂੰ ਦਿੱਤੀਆਂ, ਉਦੋਂ ਬਾਅਦ 10 ਸਾਲ ਮਨਮੋਹਨ ਸਿੰਘ ਰਹਿ ਗਏ, ਉਸ ਤੋਂ ਬਾਅਦ ਮੋਦੀ ਸਾਹਿਬ ਆ ਗਏ। ਇੱਕਦਮ ਕਿਹੜੀ ਨੇਰੀ ਆਈ ਕਿ ਇਹਦੇ ਕੇਸ ਚੁੱਕ ਕੇ ਅੱਗੇ ਰੱਖ ਲਏ, ਇਹ ਸੋਲਵ ਕਰਤਾ ਤੇ ਉਹ 84 ਵਾਲੇ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਦੇਖੋ ਕਈ ਵਾਰੀ ਇਹ ਹੁੰਦਾ ਕਿ ਸਾਰੇ ਜਗ੍ਹਾ ਦੇ ਉੱਤੇ ਕੁਝ ਆਫੀਸਰ ਜਿਹੜੇ ਆ ਜੀ ਉਹ ਚੰਗੇ ਨਹੀਂ ਮਿਲਦੇ। ਜਿਹੜੀ 84 ਵਾਲਾ ਜਿਹੜਾ ਕਤਲੇਆਮ ਆ ਜੀ ਸਭ ਨੂੰ ਪਤਾ ਹੈ ਕਿ ਉਹਦੇ ਵਿੱਚ ਫਸਦੇ ਕਿਹੜੇ ਲੋਕ ਸੀਗੇ ਜੀ, ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਲੋਕ ਸੀਗੇ। ਤੇ ਜਦੋਂ ਪਹਿਲੇ ਜਿਹੜੇ ਸਾਲਾਂ ਦੇ ਦੌਰਾਨ ਜਦੋਂ ਇਹ ਹੋਇਆ, ਜਿਹੜੀ ਖਾਸ ਤੌਰ ਦੇ ਉੱਤੇ ਰਾਜੀਵ ਗਾਂਧੀ ਦੀ ਸਰਕਾਰ ਜਿਹੜੀ ਆਈ, ਜਿਹੜਾ ਕਹਿੰਦਾ ਸੀ ਕਿ ਰੁੱਖ ਡਿੱਗਦਾ ਜਦੋਂ ਧਰਤੀ ਹਿਲਦੀ ਆ, ਉਹਨੇ ਉਹ ਸੁਪਰ ਡੁਪਰ ਮੈਜੋਰਟੀ ਦੇ ਵਿੱਚ ਉਹ ਸਰਕਾਰ ਸੀਗੀ ਜੀ। ਉਹਨਾਂ ਨੇ ਮੈਕਸੀਮਮ ਸਬੂਤ ਜਿਹੜੇ ਸੀ ਉਹ ਮਿਟਾ ਦਿੱਤੇ। ਉਦੋਂ ਕਾਸ਼ ਜਿਹੜਾ ਜੀ ਇੰਨਾ ਮੀਡੀਆ ਹੁੰਦਾ, ਇੰਨਾ ਕੁਝ ਜਿਹੜਾ ਜੀ ਉਹ ਹੁੰਦਾ ਤੇ ਸ਼ਾਇਦ ਅੱਜ ਹਾਲਾਤ ਜਿਹੜੇ ਆ ਜੀ ਉਹ ਹੋਰ ਹੁੰਦੇ। ਹੁਣ ਜਿਹੜਾ ਜੀ ਉਹਦੇ ਉੱਤੇ ਇਨਸਾਫ ਮਿਲ ਸਕੂਗਾ। ਦੇਖੋ ਕੰਟੀਨਿਊਸ ਉਹਦੇ ਕੋਸ਼ਿਸ਼ ਤਾਂ ਜਿਹੜੀ ਆ ਉਹ ਜਾਰੀ ਆ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਿਰਾਸ਼ਾਵਾਦੀ ਆ ਕਿ ਕੁਝ ਨਹੀਂ ਹੋਣਾ ਉਹਦੇ ਉੱਤੇ, ਪਰ ਇੰਨਾ ਜ਼ਰੂਰ ਕਹੂੰਗਾ ਕਿ ਬਹੁਤਾ ਕੁਝ ਉਹਦੇ ਉੱਤੇ ਹੋਣਾ ਨਹੀਂ।
ਜਿੱਥੋਂ ਤੱਕ ਗੱਲ ਤੁਸੀਂ ਕਹੀ ਕਿ ਇਹ ਇੱਕਦਮ ਜਿਹੜਾ ਜੀ ਇੱਕਦਮ ਨਹੀਂ ਨਿਕਲ ਆਇਆ, ਇਹ ਬੜੀ ਲੰਬੀ ਲੜਾਈ। ਉਹਨਾਂ ਨੂੰ ਪੁੱਛ ਕੇ ਦੇਖੋ ਜੀ ਜਿਨ੍ਹਾਂ ਨੇ 15 ਸਾਲ ਇੱਕ ਦਿਨ ਕਰਕੇ ਜਿਹੜਾ ਜੀ ਉਹ ਕੱਢੇ ਹੋਣਗੇ। ਅੱਜ ਵੀ ਜਿਹੜੇ ਲੋਕ ਲੜ ਰਹੇ ਨੇ, ਉਹ ਚਾਹੇ ਹੰਸਰਾਜ ਚੌਹਾਨ ਹੈ, ਚਾਹੇ ਗੁਰਦਾਸ ਸਿੰਘ ਤੂਰ ਹੈ, ਏਦਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚ ਹੈ ਨਹੀਂ ਗੇ ਜੀ, ਕਿਉਂਕਿ ਪ੍ਰਸ਼ਾਸਨ ਇਹ ਕਹਿੰਦਾ ਕਿ ਤੁਸੀਂ ਇੱਥੇ ਨਾ ਰਹੋ। ਇਹ ਜਿਹੜੇ ਲੋਕਾਂ ਨੇ ਇੱਕ ਬਹੁਤ ਵੱਡੀ ਲੜਾਈ ਲੜੀ ਹੈ ਨਾ, ਉਹ ਦੋ ਜਿਹੜੀਆਂ ਉਹ ਸਾਧਵੀਆਂ ਨੇ, ਚਾਹੇ ਉਹ ਇੱਕ CBI ਦੇ DSP ਨੇ ਤੇ ਚਾਹੇ ਜਿਹੜੇ ਜੀ ਜੱਜ ਸਾਹਿਬ ਨੇ, ਇਹ ਉਹਨਾਂ ਦੇ ਵਾਸਤੇ ਕਿੰਤੂ ਪਰੰਤੂ ਹੋਊਗਾ ਜੇ ਆਪਾਂ ਇਹਦੇ 'ਚ ਇਹ ਕਹੀਏ ਕਿ ਇੱਕਦਮ ਪਤਾ ਨਹੀਂ ਇਹ ਕਿੱਥੋਂ ਜਿਹੜਾ ਜੀ ਉਹ ਕੱਢ ਲਿਆ। ਬੜੀ ਲੰਬੀ ਲੜਾਈ ਇਹਨਾਂ ਲੋਕਾਂ ਨੇ ਜਿਹੜੀ ਹੈ ਜੀ ਉਹ ਲੜੀ ਆ। ਜੇ ਇਸ ਮਾਮਲੇ ਦੇ ਵਿੱਚ ਇਨਸਾਫ ਮਿਲਿਆ ਤੇ ਮੇਰੀ ਇੱਕ ਰਿਕੁਐਸਟ ਹੈ ਜੀ ਤੁਹਾਨੂੰ, ਬਾਕੀ ਮੰਨਣਾ ਨਾ ਮੰਨਣਾ ਤੁਹਾਡੇ ਉੱਤੇ ਆ, ਕਿ ਆਪਾਂ ਇਸ ਇਨਸਾਫ ਨੂੰ ਐਪਰੀਸ਼ੀਏਟ ਜ਼ਰੂਰ ਕਰੀਏ ਜੀ। ਤੇ ਅੱਗੇ ਜਗਜੀਤ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ, ਇੱਕ ਇਹ ਮੈਂ ਪੁੱਛਣਾ ਸੀ, ਆਹੀ ਜਿਹੜਾ ਤੁਸੀਂ ਲਾਸਟ ਹੁਣ ਗੱਲ ਕਰੀ ਆ ਸੋਸ਼ਲ ਮੀਡੀਆ ਤੇ ਉਹ ਜੱਜ ਸਾਹਿਬ ਦੀ ਤੇ ਉਹਦੀ ਫੈਮਿਲੀ ਦੀਆਂ ਪਿਕਚਰਾਂ ਚੱਲਦੀਆਂ, ਇੱਥੋਂ ਤੱਕ ਵੀ ਕਈ ਲੋਕ ਤਾਂ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਦੀ ਵੀ ਪਾਈ ਜਾਂਦੇ ਆ। ਇਹ ਆਪਣੀ ਕਿੰਨੀ ਕੁ ਸਿਆਣਪ ਆ ਲੋਕਾਂ ਦੀ। ਇੱਕ ਸੀਗਾ ਜਿਹੜਾ ਸਿੱਖਮ ਦੇ ਗੁਰਦੁਆਰੇ ਵਿੱਚ ਕਿਹਾ ਸੀਗਾ, ਵੀ ਸੁਣਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਵੀ ਕੱਢ ਕੇ ਬਾਹਰ ਰੱਖਤਾ, ਵੀ ਉੱਤੇ ਕਬਜ਼ਾ ਕਰ ਲਿਆ, ਕਹਿੰਦੇ ਹਿੰਦੂ ਮੰਦਿਰ ਬਣਾਤਾ, ਉਹਦਾ ਕੀ ਗੱਲ ਹੈਗੀ? ਥੈਂਕ ਯੂ ਜੀ। ਕਦੀ ਉਹਦੇ ਵਾਸਤੇ ਇਹ ਆ ਕਿ ਕਿਹਾ ਜਾ ਰਿਹਾ ਜੀ ਕਿ ਦੁਬਾਰਾ ਉੱਥੇ ਗੁਰਦੁਆਰਾ ਬਣੂਗਾ। ਇਹ ਵਾਦ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ। ਅਜੇ ਤਾਂ ਕਿਹਾ ਗਿਆ ਕਿ ਉੱਥੇ ਗੁਰਦੁਆਰਾ ਬਣੂਗਾ ਦੁਬਾਰਾ ਉਸੇ ਥਾਂ ਦੇ ਉੱਤੇ। ਲੈਟਸ ਸੀ ਉਹਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ। ਬਿਲਕੁਲ ਮੈਂ ਇਹ ਗੱਲ ਉਦੋਂ ਫੇਸਬੁੱਕ ਦੇ ਉੱਤੇ ਵੀ ਜਿਹੜੀ ਜੀ ਉਹ ਪਾਈ ਸੀ। ਚੰਗੀ ਗੱਲ ਹੈ ਜੀ, ਲੋਕ ਉਹਨਾਂ ਨੇ ਮੰਨਿਆ ਵੀ ਹੈ। ਕਾਫੀ ਹੱਦ ਤੱਕ ਜਿਹੜਾ ਜੀ ਉਹ ਮੂਵ ਵੀ ਹੋ ਗਈਆਂ। ਲੋਕਾਂ ਨੇ DP ਜਿਹੜੀ ਜੀ ਡਿਸਪਲੇ ਪਿਕਚਰ ਜਿਹੜੀ ਆ ਜੀ ਉਹ ਲਾਈ ਸੀਗੀ ਜਾਂ ਉਹਨਾਂ ਦੀਆਂ ਪਾਉਂਦੇ ਰਹੇ। ਭਾਵਕ ਹੋ ਜਾਂਦੇ ਨੇ ਕਈ ਵਾਰੀ ਜਿਹੜਾ ਜੀ ਉਹ ਲੋਕ, ਤੇ ਉਹ ਸਮਝਦੇ ਨਹੀਂ ਕਿ ਇਹਦਾ ਇੰਪੈਕਟ ਜਿਹੜਾ ਜੀ ਉਹ ਕਿੱਡਾ ਵੱਡਾ ਪੈ ਸਕਦਾ, ਕਿਉਂਕਿ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਜਿਹੜਾ ਦੀ ਖੜਾ ਹੋ ਸਕਦਾ। ਈਵਨ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਫੋਟੋਆਂ ਵੀ ਜਿਹੜੀਆਂ ਦੀ ਉਹ ਪਈ ਜਾਂਦੀਆਂ ਸੀ। ਥੋੜਾ ਜਿਹਾ ਮੈਂ ਤਾਂ ਹੀ ਕਹਿੰਦਾ ਜੀ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਨੇ ਜੀ, ਉਹਨਾਂ ਨੂੰ ਬਹੁਤ ਕੁਝ ਸੋਚ ਸਮਝ ਕੇ ਜਿਹੜਾ ਜੀ ਕਿਸੇ ਵੀ ਚੀਜ਼ ਨੂੰ ਅੱਗੇ ਫਾਰਵਰਡ ਕਰਨਾ, ਉਹਨੂੰ ਕਾਪੀ ਪੇਸਟ ਕਰਨਾ ਜਿਹੜਾ ਜੀ ਬੜੀ ਕਈ ਵਾਰੀ ਸੋਚ ਕੇ ਜਿਹੜਾ ਦੀ ਉਹ ਕਰਨਾ ਚਾਹੀਦਾ ਕਿ ਇਹਦਾ ਕੋਈ ਗਲਤ ਅਸਰ ਤਾਂ ਨਹੀਂ ਪੈ ਜਾਊਗਾ ਕਿਸੇ ਕਿਸਮ ਦਾ ਜੀ। ਤੇ ਸਾਡੇ ਲਾਸਟ ਕਾਲਰ ਨੇ ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕੋ ਕੁਐਸਚਨ ਹੈ ਜੀ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅਜਾਇਬ ਸਿੰਘ ਬਰਾੜ ਦੇ ਮੁੰਡੇ ਨੇ ਪੇਪਰ ਲੀਕ ਕੀਤੇ ਸੀ, ਉਹਦਾ ਕੀ ਅਪ ਟੂ ਡੇਟ ਹੈ ਤੇ ਕਿੰਨੇ ਉਹਦੇ ਬੰਦੇ ਅਰੈਸਟ ਹੋਏ ਤੇ ਕੀ ਚੱਲ ਰਿਹਾ, ਤੇ ਜਿਨ੍ਹਾਂ ਨੂੰ ਡਿਗਰੀਆਂ ਦਿੱਤੀਆਂ ਉਹਨਾਂ ਦਾ ਕੀ ਬਣੇਗਾ? ਥੈਂਕ ਯੂ ਜੀ। ਉਸ ਮਾਮਲੇ ਦੇ ਵਿੱਚ ਸਿਰਫ ਸਵਾਏ ਮਾਮਲਾ ਦਰਜ ਹੋਣ ਤੋਂ ਜਿਹੜੀ ਹੈ ਜੀ ਕਹਾਣੀ ਅੱਗੇ ਨਹੀਂ ਵਧੀ ਜੀ। ਮਾਮਲਾ ਉਦੋਂ ਜ਼ਰੂਰ ਬਹੁਤ ਜ਼ਿਆਦਾ ਜਿਹੜਾ ਜੀ ਉਹ ਭੱਕ ਗਿਆ ਸੀਗਾ। ਹੁਣ ਜਿਹੜਾ ਜੀ ਮਾਮਲਾ ਠੰਡਾ ਪੈ ਗਿਆ। ਮੌਜੂਦਾ ਉਹਦਾ ਸਟੇਟਸ ਜਿਹੜਾ ਜੀ ਉਹ ਕੀ ਆ, ਮੈਂ ਬਿਲਕੁਲ ਵੀ ਜਿਹੜਾ ਜੀ ਉਹ ਸੁਣਿਆ ਨਹੀਂ ਕਿਸੇ ਜਗ੍ਹਾ ਕੋਈ ਖਬਰ ਦੇ ਵਿੱਚ। ਇਟ ਮੀਨਸ ਕਿ ਠੰਡੇ ਬਸਤੇ 'ਚ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਤੇ ਜਾਣਦੇ ਉਹਨਾਂ ਤੋਂ ਖਬਰਾਂ ਬਾਰੇ ਕੀ ਕੁਝ ਚੱਲ ਰਿਹਾ ਪੰਜਾਬ 'ਚ, ਭਾਰਤ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।